अस्सलाम वालेकुम। ਸਿਆਣੇ ਕਹਿੰਦੇ ਆ ਵੀ ਭਾ ਕਿਨੇ ਵਿਗਾੜਿਆ ਆਖੇ ਰਾਤ ਦੇ ਭੁੱਖਿਆਂ ਨੇ। ਸਾਡੇ ਮੁਲਕ ਦੇ ਵਿੱਚ ਨਾ ਕਦੀ ਗੌਰ ਕਰ ਲਿਓ ਵੀ ਹਰ ਬੰਦਾ ਡਾਕਟਰ ਆ, ਹਰ ਬੰਦਾ ਦਾਨਸ਼ਵਰ ਆ। ਵੀ ਕਿਤੇ ਤੁਸੀਂ ਚਾਰ ਬੰਦੇ ਬੈਠੇ ਹੋ ਨਾ, ਤੁਸੀਂ ਕਹਿ ਦੋ ਵੀ ਮੇਰੇ ਢਿੱਡ 'ਚ ਗੁੜਗੁੜ ਹੁੰਦੀ ਆ, ਜਾਂ ਮੇਰੀ ਅੱਖ ਫੜਕਦੀ ਆ, ਜਾਂ ਸਿਰ ਨੂੰ ਪੀੜਾ ਲਾ, ਉਸੇ ਟਾਈਮ ਬੰਦੇ ਤੈਨੂੰ ਨਾ ਧੜਾਧੜ ਨੁਸਖੇ ਦੱਸਣਗੇ ਵੀ ਮੀਂਹ ਪੈ ਜਾਊਗਾ ਨੁਸਖਿਆਂ ਦਾ। ਕੋਈ ਦੱਸੂਗਾ ਜਵੈਨ ਕੁੱਟ ਕੇ ਖਾਓ, ਕੋਈ ਕਹੂਗਾ ਜਵੈਨ ਸਬੂਤੀ ਫੱਕਾ ਮਾਰ ਜਾ। ਇਦਾਂ ਹੀ ਸਾਡੇ ਦਾਨਸ਼ਵਰ ਆ ਵੀ ਜਿਹੜੇ ਬੰਦੇ ਨੇ ਜਿਹੜਾ ਕੰਮ ਕੀਤਾ ਨਹੀਂ ਹੁੰਦਾ ਨਾ, ਉਹ ਬੰਦਾ ਅਗਲੇ ਨੂੰ ਉਸ ਦਾ ਮਸ਼ਵਰਾ ਦਿੰਦਾ। ਮੈਂ ਵੀ ਜਦੋਂ ਪਹਿਲੀ ਵਾਰੀ ਰੱਬ ਨੇ ਜਦੋਂ ਇੱਜ਼ਤ ਦਿੱਤੀ, ਮੈਂ ਪਹਿਲੀ ਵੀਡੀਓ ਵੀ ਇਸੇ ਗੱਲ ਤੇ ਬਣਾਈ ਸੀ ਵੀ ਜਿਹੜੇ ਬੰਦਿਆਂ ਨੇ ਕਦੀ ਮੁਰਗੀ ਨਹੀਂ ਰੱਖੀ, ਉਹ ਬੰਦੇ ਸ਼ਤਰਮੁਰਗ ਰੱਖਣ ਦਾ ਮਸ਼ਵਰਾ ਦਿੰਦੇ। ਬੰਦਿਆਂ ਦਾ ਲੱਖਾਂ ਰੁਪਈਆ, ਹਜ਼ਾਰਾਂ ਰੁਪਈਆ ਖਰਾਬ ਕਰਤਾ। ਜਿਹੜੀ ਫਸਲ ਦੇ ਵਿੱਚ ਇਸ ਟਾਈਮ ਮੈਂ ਖਲੋਤਾ, ਇਸ ਫਸਲ ਦੇ ਨਾਲ ਵੀ ਇਦਾਂ ਹੀ ਹੋਈ ਵੀ ਪਿਛਲੀ ਵਾਰੀ ਇੱਕ ਦਾਨਸ਼ਵਰ ਨੇ ਰਾਹ ਜਾਂਦੀ ਦਾਨਸ਼ਵਰੀ ਝਾੜੀ ਤੇ ਲੱਖਾਂ ਦੀ ਫਸਲ ਸੀ ਜਿਹੜੀ ਹਜ਼ਾਰਾਂ ਦੇ ਵਿੱਚ ਆ ਕੇ ਵਿਕੀ। ਬਹੁਤ ਘਾਟਾ ਪਿਆ ਅਗਲੇ ਦੇ। ਸਾਡੇ ਇੱਥੇ ਭੈੜ ਵੀ ਇਹੀ ਆ ਵੀ ਅਗਲੇ ਦੇ ਕੰਮ 'ਚ ਆਪ ਦਾ ਕੰਮ ਦਾ ਪਤਾ ਹੋਵੇ ਨਾ ਹੋਵੇ, ਅਗਲੇ ਦਾ ਕੰਮ ਦਾ ਸਾਰਾ ਪਤਾ ਹੁੰਦਾ। ਵੀ ਜਿਹੜੇ ਬੰਦੇ ਨੇ ਕਦੀ ਸਾਈਕਲ ਨਹੀਂ ਨਾ ਚਲਾਇਆ ਹੁੰਦਾ, ਉਹ ਵੀ ਵੈਗਨ ਦੀ ਪਿਛਲੀ 6 ਵਾਲੀ ਸੀਟ ਤੇ ਬਹਿ ਕੇ ਹੱਥ ਲਾ ਕੇ ਨਾ ਹੁੰਦਾ, ਉਸਤਾਦ ਜੀ ਖੱਬੇ ਕਰੋ ਸੱਜੋ। ਵੀ ਆਪ ਦੀ ਰੇੜੀ ਟੁੱਟੀ ਹੋਵੇ, ਗੱਲਾਂ ਜਾ ਜਾਣੀਆਂ ਕਰਨੀਆਂ। ਅਗਲੇ ਦੇ ਕੰਮ ਦੇ ਵਿੱਚ ਜਦੋਂ ਬੰਦੇ ਲੱਤ ਡਾਂਦੇ ਆ ਨਾ, ਖੇ ਖਰਾਬਾ ਹੁੰਦਾ ਹੀ ਉਦੋਂ ਆ। ਇਹ ਫਸਲ ਕੈਸੀ ਆ, ਕਿੱਡੀ ਔਖੀ ਫਸਲ ਆ, ਇਹਦੇ ਤੇ ਕਿੰਨਾ ਖਰਚਾ ਆਉਂਦਾ, ਕਿੰਨੀ ਮਿਹਨਤ ਹੁੰਦੀ ਆ। ਤੇ ਇਹ ਇੱਥੇ ਮੈਂ ਖਲੋਤਾ, ਮੈਂ ਤੁਹਾਨੂੰ ਅੱਜ ਵਿਖਾਊਂਗਾ ਵੀ ਇਹਦੇ ਪਿੱਛੇ ਕਿੰਨੀ ਮਿਹਨਤ ਆ। ਤੇ 6 ਮਹੀਨਿਆਂ ਦੀ ਇਹ ਫਸਲ ਆ ਬਈ। ਟੀਕੇ ਲਾਉਣ ਵਾਲਿਆਂ ਨੇ ਤਾਂ ਪਿਛਲੇ ਸਾਲ ਆਪਣੇ ਦਫ਼ਤਰੇ ਬਹਿ ਕੇ ਇਹਨੂੰ ਟੀਕੇ ਲਾਤੇ ਸੀ। ਹੁਣ ਤੁਸੀਂ ਪਹੁੰਚ ਗਏ ਹੋਣੇ ਵੀ ਜਿਹੜਾ ਭੰਨੋ ਲਾਲ ਆ। ਮੈਂ ਦੁਹਾਣੇ ਦੀ ਗੱਲ ਕਰਦਾ। ਇਹ ਫਸਲ ਐਸੀ 6 ਮਹੀਨੇ ਦੀ ਫਸਲ ਆ। ਹੁਣ ਸਿਆਲਾ ਸ਼ੁਰੂ ਹੋ ਰਿਹਾ, ਤੁਸੀਂ ਜ਼ਿਮੀਦਾਰ ਦੀ ਇਹਦੇ 'ਚ ਮਿਹਨਤ ਦੇਖ ਵੀ 6 ਮਹੀਨੇ ਦਾ ਫਸਲ ਆ ਵੀ ਹੁਣ ਸਿਆਲਾ ਸ਼ੁਰੂ ਹੋ ਰਿਹਾ। ਪੂਰਾ ਸਿਆਲਾ, ਧੁੰਦਾਂ, ਕੱਕਰ, ਜਿੰਨੀ ਵੀ ਠੰਡ ਪੈਣੀ ਹੈ ਸਾਰੀ ਇਹਦੇ ਬੰਨੇ ਤੇ ਖਲੋ ਕੇ ਜ਼ਿਮੀਦਾਰ ਨੇ ਆਪਣੇ ਸਿਰ ਦੇ ਉੱਤੇ ਸਹਿਣੀ ਹੈ। ਵੀ ਜਿੰਨੀ ਵੀ ਠੰਡ ਹੋਵੇ ਇਹਦੇ ਵਿੱਚ ਫਿਰ ਛਾਪਰ ਆ ਪਾ ਰਹੇ ਆ ਮਗਰ ਮੁੰਡੇ। ਇਹ ਛਾਪਰ ਐਡੀ ਮਿਹਨਤ ਦੇ ਨਾਲ ਪੈਂਦਾ ਵੀ ਜਦੋਂ ਮਾੜੀ ਜਿਹੀ ਹਵਾ ਚੱਲਦੀ ਹੈ, ਛਾਪਰ ਜਾ ਕੇ ਸਾਨੂੰ ਲੱਭਦਾ ਚੌਥੇ ਮੁਰੱਬੇ 'ਚੋਂ, ਫਿਰ ਨਵੇਂ ਸਿਰੇ ਤੋਂ ਪਾਣਾ ਪੈਂਦਾ। ਫਿਰ ਇੱਥੇ ਕੁੱਤੜ ਗਿੱਧੇ, ਜਿਹੜੇ ਗਿੱਦੜ ਤੇ ਕੁੱਤੇ ਜਦੋਂ ਮਸਤੀ ਕਰਨ ਵਾਸਤੇ ਆਉਂਦੇ ਆ, ਉਹ ਖੇਡਦੇ ਫਿਰਦੇ ਆ ਇੱਥੇ। ਕੁੱਤੇ ਤੇ ਗਿੱਦੜ ਉਹ ਖੇਡਦੇ ਖੇਡਦੇ ਹੀ ਕਿੱਲੇ ਦਾ ਛਾਪਰ ਲਾ ਕੇ ਰਾਹ ਪੈਂਦੇ ਆ, ਸਾਨੂੰ ਫਿਰ ਨਵੇਂ ਸਿਰੇ ਤੋਂ ਪਾਣਾ ਪੈਂਦਾ। ਫਿਰ ਜਿਹੜੀਆਂ ਸਾਡੀਆਂ ਇੱਥੇ ਲੇਬਰਾਂ ਅੱਜ ਕੱਲ੍ਹ ਬਹੁਤ ਲਾਡੀਆਂ। ਵੀ ਤੂੰ ਹਿਸਾਬ ਲਾ ਵੀ ਜ਼ਿਮੀਦਾਰ ਆਪਣੀ ਜਨਾਨੀ ਨੂੰ ਚਾਹੇ ਸਮੋਸਾ ਲਿਆ ਕੇ ਦਵੇ ਨਾ ਦਵੇ, ਲੇਬਰ ਜਦੋਂ ਸਮੋਸੇ ਮੰਗਦੀ ਮੂੰਹ 'ਚੋਂ ਹਜੇ ਸੀਨ ਹੀ ਨਿਕਲਦਾ ਸਮੋਸੇ ਦਾ, ਤੇ ਜ਼ਿਮੀਦਾਰ ਭੱਜਿਆ ਜਾਂਦਾ ਜਾ ਕੇ ਸਮੋਸੇ। ਅੱਧੀ ਜ਼ਿੰਦਗੀ ਸਾਡੀ ਲੇਬਰ ਦੀਆਂ ਚਾਵਾਂ, ਸਮੋਸੇ, ਜਲੇਬੀਆਂ ਢੋਂਦੇ ਲੰਘ ਗਈ। ਵੀ ਸਾਨੂੰ ਇੰਨਾ ਦੁਖੀ ਤਾਂ ਸਰਕਾਰ ਨੇ ਕੀਤਾ ਨਾ ਮਾਫੀਆ ਨੇ ਕੀਤਾ ਜਿੰਨਾ ਅੱਜ ਕੱਲ੍ਹ ਸਾਨੂੰ ਲੇਬਰ ਨੇ ਕੀਤਾ। ਬਹੁਤ ਲਾੜ ਦੇ ਪਿਆਰ ਦੇ ਨਾਲ ਰੱਖਣੀ ਪੈਂਦੀ ਹੈ ਕਿਉਂ ਇਹਨਾਂ ਤੋਂ ਬਾਅਦ ਸਾਡਾ ਸਰਦਾ ਨਹੀਂ। ਇੰਨੀ ਮਿਹਨਤ ਕਰਕੇ ਫਿਰ ਇਹਦੀ ਜਿਹੜੀਆਂ ਬਰੀਕੀਆਂ ਇੱਦਾਂ ਪੂਰੀ ਮੀਨਾਕਾਰੀ ਕਰਨੀ ਪੈਂਦੀ ਆ, ਫਿਰ ਜਾ ਕੇ ਇਹ ਫਸਲ ਪਲਦੀ ਆ। ਤੇ ਤੁਹਾਨੂੰ ਮੈਂ ਦਿਖਾਉਣਾ ਵੀ ਇਹ ਕਿੱਦਾਂ ਜ਼ਮੀਨ ਬਣਦੀ, ਕੀ ਇੱਥੇ ਖਰਚੇ ਆਉਂਦੇ ਆ, ਕੀ ਮਿਹਨਤ ਹੁੰਦੀ ਆ, ਸਾਰੀ ਪਚਾ ਕੇ ਫਿਰ ਤੁਸੀਂ ਹਿਸਾਬ ਲਾ ਲਿਓ ਵੀ ਦਾਨਸ਼ਵਰ ਬਹਿ ਕੇ ਦਫ਼ਤਰਾਂ ਦੇ ਉੱਤੇ 1 ਮਿੰਟ ਦੇ ਵਿੱਚ ਦਾਨਸ਼ਵਰੀ ਝਾੜ ਕੇ ਸਾਡੀ ਐਸੀ ਦੀ ਤੈਸੀ ਫੇਰ ਦਿੰਦੇ ਆ, ਰੇਟ ਖਰਾਬ ਕਰ ਦਿੰਦੇ ਆ, ਜਾਂ ਬਹਿ ਕੇ ਬੰਦੇ ਗੱਲਾਂ ਕਰਦੇ ਆ ਵੀ ਜ਼ਿਮੀਦਾਰਾ ਕਿੰਨਾ ਸੌਖਾ। ਇਹ ਮੈਂ ਦੁਹਾਣੇ ਦੀ ਗੱਲ ਕਰ ਰਿਹਾ। ਅੱਜ ਦੁਹਾਣੇ ਦੀ ਫਸਲ ਦੀ ਤੁਹਾਨੂੰ ਈਚੀ ਮੀਚੀ ਦੱਸਾਂਗੇ। ਇੱਕ ਦੁਹਾਣੇ ਦਾ ਸਾਡਾ ਪਿੰਡ ਉਂਝ ਹੀ ਪਛਾਣ ਬਣ ਗਈ ਵੀ ਇੱਥੇ ਤਰਬੂਜ਼ ਕਿੱਲਿਆਂ ਵਾਲਾ, ਮਾਮੂ ਕਾਂਜਣ ਤੇ ਰਹਿਮੇ ਸ਼ਾਹ ਦੀ ਵੀ ਹੁਣ ਮਸ਼ਹੂਰੀ ਹੋ ਗਈ ਵੀ ਇਹ ਦੁਹਾਣੇ ਦੇ ਵਿੱਚ ਪਹਿਲੇ ਨੰਬਰ ਤੇ ਆ। ਫਿਰ ਇਹਦੀ ਵੇਚਣ ਵਾਸਤੇ ਇਹਨੂੰ ਕਿੰਨੇ ਯੱਬ ਕਰਨੇ ਪੈਂਦੇ ਆ, ਉਹ ਵੀ ਤੁਹਾਡੇ ਤੱਕ ਅਸੀਂ ਸਾਰੇ ਪਹੁੰਚਾਵਾਂਗੇ। ਅਸੀਂ ਆਪਣੇ ਭਰਾ ਕੋ ਆਏ ਹਾਂ ਇੱਥੇ, ਅਸੀਂ ਰਹਿਮੇ ਸ਼ਾਹ ਦੇ ਵਿੱਚ ਖਲੋਤੇ ਹਾਂ ਆਪਣੇ ਵੱਡੇ ਭਰਾ ਜ਼ਫਰ ਇਕਬਾਲ ਕੋ। ਉਹ ਤੁਹਾਨੂੰ ਮਿਲਾਨੇ ਆ। ਤਰਬੂਜ਼ ਦਾ ਬੜਾ ਵੱਡਾ ਜ਼ਿਮੀਦਾਰ ਆ, ਪੁਰਾਣਾ ਜ਼ਿਮੀਦਾਰ ਆ। ਇਸ ਟਾਈਮ ਵੀ ਜਿੱਥੇ ਤੱਕ ਨਿਗਾਹ ਪੈ ਰਹੀ ਹੈ ਨਾ, ਉਹਨੇ ਜ਼ਮੀਨ ਤਿਆਰ ਕੀਤੀ ਆ, ਦੁਹਾਣਾ ਲਾਉਣ ਲੱਗਿਆ। ਰੱਬ ਦੀ ਜ਼ਾਤ ਉਹਨੂੰ ਰੋਜ਼ੀ ਦੇਵੇ। ਬਾਕੀ ਮੈਂ ਹੱਥ ਬੰਨ੍ਹ ਕੇ ਕਹਿਣਾ ਜਿਹੜੇ ਦਾਨਸ਼ਵਰ ਆ ਵੀ ਜਿਹੜੇ ਵਿਹਲੀ ਬੈਕ ਦਾਨਸ਼ਵਰ ਵੀ ਐਤਕੀ ਸਾਨੂੰ ਮਾਫੀ ਦਿਓ, ਐਤਕੀ ਕੋਈ ਦਾਨਸ਼ਵਰੀ ਨਾ ਝਾੜਿਓ। ਅਸੀਂ ਤਾਂ ਅੱਗੇ ਸਾਡਾ ਤਾਂ ਨੱਚਦੇ ਫਿਰ ਜਿੱਦਾਂ ਕਿਸੇ ਨੇ ਕਿਹਾ ਸੀ ਨਾ ਵੀ ਨੱਚਣ ਦਾ ਬਲ ਤਾਂ ਆਉਂਦਾ, ਜ਼ਿਮੀਦਾਰਾਂ ਨੂੰ ਨੱਚਣ ਦਾ ਬਲ ਆਉਂਦਾ। ਪਰ ਇਹ ਆ ਵੀ ਕੋਈ ਗਾਣਾ ਸਾਡੀ ਮਰਜ਼ੀ ਦਾ ਲੱਗਿਆ ਹੋਵੇ। ਅਸੀਂ ਢੋਲ 'ਤੇ ਨੱਚਣ ਵਾਲੇ ਆ, ਗਾਣਾ ਨਸੀਬ ਉਹਦਾ ਲੱਗਾ ਵੀ ਸਾਨੂੰ ਤਾਂ ਅੱਗੇ ਮਾਫੀਆ ਨੇ, ਸਰਕਾਰ ਨੇ ਹਰ ਪਾਸੇ ਸਾਨੂੰ ਨਚਾਇਆ ਪਿਆ। ਪਰ ਇਹ ਆ ਵੀ ਐਤਕੀ ਕੋ ਪਰਹੇਜ਼ ਕਰਿਓ ਦਾਨਸ਼ਵਰੀ ਝਾੜਨ ਤੋਂ। ਬੜੀ ਮਿਹਨਤ ਹੁੰਦੀ ਆ, ਬੜਾ ਖਰਚਾ ਹੁੰਦਾ। ਤੇ ਜਾਂ ਬੱਚਿਆਂ ਤਰ੍ਹਾਂ, ਆਪਣੇ ਧੀਆਂ ਪੁੱਤਰਾਂ ਤਰ੍ਹਾਂ ਅਸੀਂ ਫਸਲ ਨੂੰ ਆਪਣੀ ਨੂੰ ਪਾਲਦੇ ਹਾਂ। ਤੇ ਜਦੋਂ ਅਸੀਂ ਪਾਲ ਕੇ ਲਿਜਾਣੀ ਹੁੰਦੀ ਆ ਤੇ ਕੋਈ ਬੰਦਾ ਦਾਨਸ਼ਵਰੀ ਭੋਰ ਕੇ ਤੇ ਸਾਰੀ ਫਸਲ ਦਾ ਕੇ ਖਰਾਬਾ ਕਰ ਜਾਂਦਾ। ਲਓ ਜੀ, ਅਸੀਂ ਬੈਠੇ ਹਾਂ ਫਿਰ ਇਸ ਖੇਤ ਜਿੱਥੇ ਕਿ ਨਾ ਦੁਹਾਣਾ ਲੱਗ ਰਿਹਾ ਵਾ। ਤੇ ਭਾਈ ਜ਼ਫਰ ਜਿਹੜੇ ਆ ਨਾ, ਇਹ ਰਕਬੇ ਦੇ ਹਿਸਾਬ ਨਾਲ ਵੀ ਅੱਛੇ ਜ਼ਿਮੀਂਦਾਰ ਆ, ਟਾਈਮ ਦੇ ਹਿਸਾਬ ਨਾਲ ਵੀ ਬੜੇ ਸਾਲਾਂ ਤੋਂ ਜਿਹੜਾ ਵਾ ਨਾ ਦੁਹਾਣਾ ਲਾ ਰਹੇ ਆ, ਲਾ ਵੀ ਕਾਫੀ ਰਹੇ ਆ। ਯਾਨੀ ਕਿ ਸਾਰਾ ਸਰਦ ਗਰਮ ਇਹਨਾਂ ਨੇ ਨਾ ਦੁਹਾਣੇ ਦਾ ਦੇਖਿਆ ਹੋਇਆ ਵਾ। ਤੇ ਇਹਨਾਂ ਤੋਂ ਕਾਫੀ ਸਾਰੀ ਸਾਨੂੰ ਉਮੀਦ ਆ ਕਿ ਅੱਛੀ ਮਾਲੂਮਾਤ ਜਿਹੜੀਆਂ ਨਾ ਮਿਲਣਗੀਆਂ। ਸਭ ਤੋਂ ਪਹਿਲੇ ਤਾਂ ਅਸੀਂ ਗੱਲ ਕਰਦੇ ਹਾਂ ਜ਼ਮੀਨ ਦੀ ਤਿਆਰੀ ਤੋਂ। ਅੱਜ ਇਹ ਜ਼ਮੀਨ ਦੀ ਜਿਹੜੀ ਤਿਆਰੀ ਆ, ਹਾਂਜੀ, ਇਹਦੇ ਤੇ ਕਿੰਨਾ ਕੁ ਖਰਚਾ ਜਿਹੜਾ ਵਾ ਨਾ ਆਇਆ ਵਾ? ਇਹ ਰਾਣਾ ਸਾਹਿਬ ਜ਼ਮੀਨ ਦੀ ਤਿਆਰੀ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਨਾ ਜੀ ਜ਼ਮੀਨ 'ਚ ਰੂਟਰ ਚਲਾਉਣਾ ਪੈਂਦਾ। ਉਸ ਤੋਂ ਬਾਅਦ ਫਿਰ 5-6 ਸੀਆਂ ਹੜਾਂ ਦੀ ਲਾਣੀ ਪੈਂਦੀਆਂ। ਫਿਰ ਕੋਈ 5 ਫਾਲਾ ਮਾਰਨਾ ਪੈਂਦਾ। ਅੱਛਾ, ਉਹ ਵੀ ਦੂਰਾ ਤੀਰਾ ਮਾਰਨਾ ਪੈਂਦਾ ਜੀ। ਫਿਰ ਦੁਬਾਰੇ ਇੱਕ ਰੂਟਰ ਹੋਰ ਮਾਰਨਾ ਪੈਂਦਾ। ਇਹ ਜਾ ਕੇ ਕਮ 70-80
1000 ਰੁਪਏ ਚ ਨਾ ਜੀ ਜ਼ਮੀਨ ਦੀ ਤਿਆਰੀ ਫੀ ਏਕੜ ਤਿਆਰ ਹੁੰਦਾ ਜੀ। ਲਓ ਜੀ, ਇਹ ਯਾਨੀ ਕਿ ਇਹ ਹੈ ਕਿ ਵੜਨ ਤੋਂ ਪਹਿਲੇ ਨਾ ਖੇਤ 'ਚ ਤੇ ਕੋਈ 60-70 ਹਜ਼ਾਰ ਰੁਪਈਆ ਲੱਗਦਾ ਵਾ, ਤੇ ਤਾਂ ਫਿਰ ਖੇਤ 'ਚ ਦੁਆਣਾ ਲਾਣੇ ਲਈ ਨਾ ਤੁਸੀਂ ਵੜਦੇ ਆ। ਹਾਂਜੀ ਤੇ ਇਹ ਤਾਂ ਤਿਆਰੀ ਤੋਂ ਬਾਅਦ ਫਿਰ ਦੂਸਰਾ ਆ ਗਿਆ ਆ ਫਾਸਲਾ ਜਿਹੜਾ ਵਾ ਪਟੜਿਆਂ ਦਾ, ਪਿੱਛੇ ਦਿਖਾ ਰਹੇ ਹੋਣੇ ਸਾਡੇ ਕੈਮਰਾਮੈਨ ਨੰਬਰਦਾਰ ਸਾਹਿਬ, ਇਹ ਕਿੰਨਾ ਫਾਸਲਾ ਹੁੰਦਾ ਪਟੜੇ ਤੋਂ ਪਟੜੇ, ਖਾਲੀ ਤੋਂ ਖਾਲੀ ਦਾ ਜਿਹੜਾ ਵਾ? ਇਹ ਰਾਣਾ ਸਾਹਿਬ 12 ਫੁੱਟ ਵੀ ਖਾਲੀ ਤੋਂ ਖਾਲੀ ਰੱਖਦੇ ਆ। ਅੱਛਾ। ਜਿਹੜੇ ਕਾਸ਼ਤਕਾਰ ਨੇ ਵਿੱਚ ਕਪਾਹ ਲਾਣੀ ਹੁੰਦੀ ਹੈ ਤਰਬੂਜ ਦੇ ਵਿੱਚ, ਉਹ ਕੋਈ ਫੁੱਟ ਇੱਕ ਘਟਾ ਦਿੰਦਾ, ਉਹ 10.5 ਕਰ ਦਿੰਦਾ ਆ, 11 ਕਰ ਦਿੰਦਾ, ਉਹ ਜ਼ਿਆਦਾ ਐਵਰੇਜ ਦੇ ਜਾਂਦਾ। ਜਿਹੜਾ 10.5 ਫੁੱਟ ਖਾਲੀ ਤੋਂ ਖਾਲੀ ਹੋਵੇ ਉਹਦੀ ਐਵਰੇਜ ਥੋੜੀ ਜ਼ਿਆਦਾ ਅੱਛੀ ਹੁੰਦੀ ਆ। ਅੱਛਾ, ਠੀਕ। ਤੇ ਦੂਸਰਾ ਇਹ ਸੀ ਕਿ ਆ ਖਾਲੀ ਜਿਹੜੀ ਆ ਇਹ ਕਿੰਨੀ ਚੌੜੀ ਹੁੰਦੀ ਹੈ? ਇਹ ਜੀ ਦਾ ਹੇਠ ਵਾਲਾ ਜਿਹੜਾ ਹੁੰਦਾ ਨਾ ਬੈੱਡ ਜੀ, ਉਹ 9 ਇੰਚ ਹੁੰਦਾ ਜੀ, ਉੱਤੋਂ ਆ ਕੇ 2 ਫੁੱਟ ਹੁੰਦੀ ਹੈ ਜੀ। ਅੱਛਾ, ਯਾਨੀ ਕਿ ਉੱਪਰੋਂ ਫਿਰ 2 ਫੁੱਟ ਦਾ ਫਾਸਲਾ ਜਿਹੜਾ ਨਾ ਬਣ ਜਾਂਦਾ। ਅੱਛਾ, ਇਹ ਦੱਸੋ ਕਿ ਇਹਦੇ 'ਚ ਪੌਦੇ ਤੋਂ ਪੌਦੇ ਦਾ ਜਿਹੜਾ ਫਾਸਲਾ ਵਾ ਉਹ ਕਿੰਨਾ ਹੁੰਦਾ ਵਾ? 1.5 ਤੋਂ ਪੌਣੇ 2 ਫੁੱਟ। 1.5 ਤੋਂ ਪੌਣੇ 2 ਫੁੱਟ। ਅੱਛਾ, ਇਹ ਕਿੰਨੇ ਕੁ ਬੀਜ ਇੱਕ ਖੇਤ ਤੇ ਜਿਹੜਾ ਵਾ ਨਾ ਲੱਗਦੇ ਆ? ਇਹ 1 ਏਕੜ 'ਚ ਨਾ ਜੀ 300 ਗ੍ਰਾਮ ਬੀਜ ਲੱਗਦਾ ਜੀ। 300 ਗ੍ਰਾਮ। 300 ਤੇ ਉਹ ਪੈਕਟ ਜਿਹੜਾ 50 ਗ੍ਰਾਮ ਦਾ ਹੁੰਦਾ ਜਾਂ 100 ਗ੍ਰਾਮ ਦਾ? ਉਹ 100 ਗ੍ਰਾਮ 'ਚ ਵੀ ਪੈਕਿੰਗ ਆ ਗਈ ਹੈ ਜੀ ਸੰਜੈਂਟਾ ਦੀ। ਅੱਛਾ। ਤੇ 50 ਗ੍ਰਾਮ ਦੀ ਪੈਕਿੰਗ ਪਹਿਲਾਂ ਦੀ ਚੱਲਦੀ ਹੈ ਜੀ। ਅੱਛਾ, ਜਿਹੜਾ 100 ਗ੍ਰਾਮ ਦਾ ਵਾ ਹਾਂਜੀ, ਉਹਦੀ ਕੀਮਤ ਕਿੰਨੀ ਕੁ ਹੈ ਇਸ ਟਾਈਮ? 100 ਗ੍ਰਾਮ ਦੀ ਉਹਦੀ ਕੀਮਤ ਹੈ ਜੀ 6800 ਰੁਪਇਆ। ਹਾਂ, ਜਿਹੜੇ ਮਾਰਕੀਟ 'ਚ ਅਵੇਲੇਬਲ ਆ। ਯਾਨੀ ਕਿ 20-21 ਹਜ਼ਾਰ ਰੁਪਏ ਦਾ ਜਿਹੜਾ ਬੀਜ ਜਿਹੜਾ ਵਾ ਨਾ ਇਹ ਲੱਗਣਾ ਵਾ। ਹਾਂਜੀ। ਅੱਛਾ, ਉਸ ਤੋਂ ਬਾਅਦ ਬੀਜ ਲਾਉਣ ਤੋਂ ਬਾਅਦ ਹੋਰ ਇਹਦੇ ਤੇ ਆ ਜਿਹੜਾ ਕਾਲਾ ਛਾਪਰ ਵਿਛਾ ਰਹੇ ਆ ਇਸ ਟਾਈਮ, ਇਹ ਕਿੰਨਾ ਚੌੜਾ ਹੁੰਦਾ ਵਾ? ਇਹ ਜੀ 2.5 ਫੁੱਟ ਹੁੰਦਾ ਜੀ। ਅੱਛਾ, ਕਾਲਾ ਛਾਪਰ ਜੀ। ਹਾਂ, ਇਹ ਪਾਉਂਦੇ ਆ ਲੇਬਰ ਵਾਲੇ ਜੀ, ਤੁਸੀਂ ਦੇਖ ਹੀ ਰਹੇ ਆ ਪਿੱਛੇ ਕੰਮ ਕਰ ਰਹੇ ਮਜ਼ਦੂਰ ਜੀ। ਅੱਛਾ, ਇਹ ਕਿਤਨਾ 1 ਏਕੜ 'ਚ ਕਿੰਨੇ ਕਿਲੋ ਪੈਂਦਾ ਵਾ? 1 ਏਕੜ 'ਚ ਜੀ ਇਹ 13 ਕਿਲੋ ਤੋਂ ਲੈ ਕੇ 16 ਕਿਲੋ ਤੱਕ ਪੈਂਦਾ। ਅੱਛਾ ਜੀ, 13 ਤੋਂ 16 ਕਿਲੋ ਛਾਪਰ ਜਿਹੜਾ ਨਾ ਕਿੱਲੇ 'ਚ ਪੈਂਦਾ ਵਾ। ਇਹ ਛਾਪਰ ਦਾ ਰੇਟ ਕਿੰਨਾ ਵਾ? ਇਹ ਜੀ 540 ਨੂੰ ਵੀ ਆ ਤੇ 530 ਨੂੰ ਵੀ ਆ, ਤੇ ਤਕਰੀਬਨ 8,500 ਦਾ 1 ਏਕੜ ਨੂੰ ਜੀ ਛਾਪਰ ਕਾਲਾ ਪੈਂਦਾ। 8,500 ਦਾ। ਤੇ ਉਸ ਤੋਂ ਬਾਅਦ ਆ ਜਾਂਦੀਆਂ ਵਾ ਤਾਰਾਂ। ਹਾਂਜੀ। ਇਹ ਤਾਰਾਂ ਕਿੰਨੀਆਂ ਕਿ ਯਾਨੀ ਕਿ ਜਿਹੜੀਆਂ ਨੇ ਇੱਕ ਖੇਤ 'ਚ ਕਿੰਨੀ ਤਾਰ ਲੱਗਦੀ ਆ? ਇਹ 120 ਤੋਂ ਜੀ 350 320 ਤੋਂ 350 ਤਾਰ ਤੱਕ ਲੱਗਦੀ ਆ। ਤੇ ਇਹ ਮਣਾਂ 'ਚ ਕਿੰਨੀ ਲੱਗਦੀ ਆ? 1.5 ਮਣ ਜੀ। 1.5 ਮਣ। ਤੇ 1 ਮਣ ਕਿੰਨੇ ਦਾ ਵਾ? 1 ਮਣ 13-14 ਹਜ਼ਾਰ ਦਾ ਜੀ। ਅੱਛਾ, ਇਹ ਵੀ ਕੋਈ 20,000 ਦੀ ਤਾਰ? ਹਾਂ, 20,000 ਦੀ 18-20 ਹਜ਼ਾਰ ਦੀ ਜੀ ਤਾਰ ਜੀ। ਤਾਰ ਕਿੰਨੇ ਫੁੱਟ ਤੇ ਲੱਗਦੀ? ਤਾਰ ਕਿੰਨੇ ਫੁੱਟ ਤੇ ਫਾਸਲੇ ਤੇ ਲਾਉਂਦੇ ਆ ਤੁਸੀਂ ਇਹ ਜੀ ਇਸ ਤਰ੍ਹਾਂ ਕਰਕੇ? 12 ਤੋਂ ਜੀ 10 ਫੁੱਟ ਦੇ ਫਾਸਲੇ ਤੇ ਲਾਉਂਦੇ ਆ ਜੀ, ਜਿਵੇਂ ਇੱਕ ਗੋਲ ਕਰਕੇ ਨਾ ਜੀ, ਇਹ ਕਾਲੇ ਛਾਪਰ ਤੇ ਲੱਗਦੀ ਆ ਇਸ ਤਰ੍ਹਾਂ ਜੀ। ਅੱਛਾ ਅੱਛਾ। ਹਾਂਜੀ। ਉੱਤੇ ਇਹਦੇ ਸਫੇਦ ਛਾਪਰ ਫਿਰ ਪੈਂਦਾ ਜੀ। ਤੇ ਜਿਹੜਾ ਸਫੇਦ ਛਾਪਰ ਆ ਹਾਂਜੀ, ਉਹ ਕਿੰਨਾ ਚੌੜਾ ਹੁੰਦਾ ਵਾ? ਉਹ ਜੀ ਜੇ ਤਾਂ 7 ਫੁੱਟ ਦੀ ਤਾਰ ਪਾਣੀ ਫਿਰ ਉਹ ਸਫੇਦ 7 ਫੁੱਟ ਦਾ ਛਾਪਰ ਜੀ। ਅਗਰ 8 ਫੁੱਟ ਦੀ ਤਾਰ ਪਾਣੀ ਤੇ ਫਿਰ ਉਹ 8 ਫੁੱਟ ਦਾ ਸਫੇਦ ਛਾਪਰ ਜੀ। ਅੱਛਾ, ਉਹ ਕਿੰਨਾ ਛਾਪਰ ਪੈਂਦਾ ਵਾ ਕਿੱਲੇ 'ਚ? ਉਹ ਕਿੱਲੇ 'ਚ ਪੈਂਦਾ ਜੀ 30 ਤੋਂ ਲੈ ਕੇ 35 ਕਿਲੋ ਤੱਕ ਜੀ। ਤੇ ਉਸ ਦਾ ਰੇਟ ਹੁਣ ਕਿੰਨਾ ਚੱਲ ਰਿਹਾ ਵਾ? ਉਹ ਜੀ 550 ਚੱਲ ਰਿਹਾ ਜੀ ਇਸ ਟਾਈਮ। ਪਿਛਲੇ ਸਾਲ ਕੋਈ ਜ਼ਿਆਦਾ ਮਹਿੰਗਾ ਸੀ, ਉਹ 750 ਤੱਕ ਰਿਹਾ ਜੀ। ਤੇ ਇੱਕ ਕਿੱਲੇ 'ਚ ਕਿੰਨਾ ਕਿ ਯਾਨੀ ਕਿ ਜਿਹੜਾ ਨਾ ਛਾਪਰ ਲੱਗਦਾ ਸਫੇਦ? ਉਹ 35 ਕਿਲੋ ਜੀ। 35 ਕਿਲੋ। ਅੱਛਾ, ਇਹ ਤੁਸੀਂ ਦੁਆਣਾ ਲਾਤਾ, ਤਾਰਾਂ ਲਾਤੀਆਂ, ਉੱਪਰ ਛਾਪਰ ਲਾਤਾ, ਹਾਂਜੀ। ਕਿੰਨੇ ਦਿਨਾਂ ਬਾਅਦ ਉੱਗਦਾ ਵਾ? ਇਹ ਜੀ ਠੀਕ ਇਹਦੀ 6ਵੇਂ ਦਿਨ ਜਰਮੀਨੇਸ਼ਨ ਸ਼ੁਰੂ ਹੋ ਜਾਂਦੀ। ਅੱਛਾ, ਉਸ ਤੋਂ ਜੰਮਣ ਤੋਂ ਬਾਅਦ ਇਹ ਕਿੰਨਾ ਅਰਸਾ ਇਹਦੇ ਤੇ ਛਾਪਰ ਰਹਿੰਦਾ ਵਾ? ਇਹਦੇ ਤੇ ਜੀ ਮਿਡ ਫਰਵਰੀ ਤੱਕ ਰਹਿੰਦਾ ਜੀ। 15 ਫਰਵਰੀ ਤੱਕ ਨਾ ਜੀ। ਜਦੋਂ ਮੌਸਮ ਖੁੱਲਦਾ ਹੋਵੇ। ਹਾਂਜੀ, ਮੌਸਮ ਸਾਫ਼ ਹੋਣ ਤੱਕ ਜੀ। ਅੱਛਾ, ਇਹਦੇ ਹੁਣ ਜਿਹੜਾ ਤਕਰੀਬਨ ਦਸੰਬਰ ਦਾ ਸ਼ੁਰੂ ਆ, ਹਾਂਜੀ, ਇਹ ਕੋਈ 60-70 ਦਿਨ ਆ, ਇਹਦੇ 'ਚ ਇਹਦੀ ਖੁਰਾਕ ਦਾ ਕੀ ਹਿਸਾਬ ਕਿਤਾਬ ਆ? ਇਹਦੇ ਜੀ ਛਾਪਰ 'ਚ ਅਸੀਂ ਇਹਦੀ ਜਰਮੀਨੇਸ਼ਨ ਪੂਰੀ ਰੱਖਣੀ ਆ। ਠੀਕ ਹੈ। ਜਿਹੜਾ ਕੋਈ ਨਾਗਾ ਸ਼ਾਗਾ ਹੋਣਾ ਜੀ, ਹਾਂ, ਉਹ ਇਹਦਾ ਕਰਨਾ। ਅਗਰ ਕੋਈ ਦੇਖਿਆ ਖੇਤ ਕਮਜ਼ੋਰ ਆ, ਉਹਨੂੰ ਫਿਰ ਉਸ ਹਿਸਾਬ ਨਾਲ ਜੀ ਅਸੀਂ ਫਿਰ ਉਹ ਖਾਦ ਲਾਈਦਾ। ਅੱਛਾ, ਜਿਹੜਾ ਹੁਣ ਬਜਾਈ ਵਾਲੇ ਖਾਦ ਤਾਂ ਨਹੀਂ ਪਾਉਂਦੇ ਇਸ ਟਾਈਮ? ਇਸ ਟਾਈਮ ਜੀ ਹੇਠ ਖਾਦ ਪਾਇਆ। ਕਿੰਨੇ ਕੇਰੇਟ ਜਦੋਂ ਖਾਲੀ ਕੱਢੀ ਹੈ ਨਾ ਜੀ, ਖਾਲੀ ਕੱਢੀ ਹੈ, ਠੀਕ ਹੈ, ਉਦੋਂ ਇਹ ਡੀਏਪੀ ਦੀ ਇੱਕ ਬੋਰੀ ਜੀ। ਇੱਕ ਬੋਰੀ ਡੀਏਪੀ ਦੀ। ਅੱਛਾ, ਉਸ ਤੋਂ ਬਾਅਦ ਫਿਰ ਜਿਹੜਾ ਛਾਪਰ ਲਾਉਣ ਤੱਕ ਕਿਹੜੀ ਖਾਦ ਪਾਉਂਦੇ ਆ ਜਾਂ ਸਪਰੇਅ ਵਗੈਰਾ ਦਾ ਕੀ ਹੈ ਸ਼ਡਿਊਲ? ਅਗਰ ਤਾਂ ਜੀ ਮੌਸਮ ਦੀ ਖਰਾਬੀ ਆ ਜਾਵੇ, ਹਾਂ, ਵਿੱਚ ਉਹ ਸਮੋਗ ਆ ਜਾਵੇ, ਹਾਂ, ਚਲੋ 100 ਉਹ ਵਗੈਰਾ, ਫਿਰ
ਬੂਟਿਆਂ ਨੂੰ ਥੋੜਾ ਜਿਹਾ ਉਹ ਹੋ ਜਾਂਦਾ ਝਲਸੌ ਦਾ ਮਸਲਾ, ਉਸ ਵਾਸਤੇ ਅਸੀਂ ਫਿਰ ਉਹ ਇੱਕ ਸਪਰੇਅ ਛਾਪਰ ਲਾ ਕੇ ਵਿੱਚ ਕਰਦੇ ਹਾਂ ਜੀ। ਅੱਛਾ। ਉਹ ਛੋਟੀ ਸਟੇਜ ਤੇ ਹੋਣ ਜਾਂ ਬੂਟੇ ਸੁੱਕਣ ਲੱਗ ਜਾਣ। ਤੇ ਇਹਦੀ ਸਫਾਈ ਕਿੰਨੇ ਕੁ ਦਿਨਾਂ ਤੋਂ ਬਾਅਦ ਕਰਵਾਉਂਦੇ ਆ ਕਿ ਇਹ ਸਪਰੇਅ ਕਰਦੇ ਆ ਗੰਦ ਦੀ? ਨਹੀਂ, ਇਹ ਸਫਾਈ ਜੀ ਮਜ਼ਦੂਰ ਲਾ ਕੇ ਨਾ ਜੀ ਕਰਾਣੀ ਪੈਂਦੀ ਆ। ਇਹ ਮਹੀਨੇ ਡੇਢ ਬਾਅਦ ਹੁਣੇ ਜਾ ਕੇ ਜੀ ਜਨਵਰੀ ਦੇ ਪਹਿਲੇ ਹਫਤੇ 'ਚ ਖੋਲਣਾ ਅਸੀਂ। ਅੱਛਾ, ਖੋਲ ਉਹ ਸਫਾਈ ਕਰਾਣੀ ਜੀ ਇੱਕ ਵਾਰੀ। ਯਾਨੀ ਕਿ 40 ਕੁ ਦਿਨ ਤਕਰੀਬਨ ਉਹ ਬੰਦ ਹੀ ਰਹਿਣਾ। ਹਾਂਜੀ, ਬੰਦ ਰਹਿਣਾ ਜੀ। ਉਹ ਸਫਾਈ ਕਿੱਦਾਂ ਜੀ? ਛਾਪਰ ਕਾਲਾ ਹੇਠ ਪਾਇਆ ਤੇ ਕਿੱਦਾਂ ਗੰਦ ਹੋ ਗਿਆ? ਜ਼ਿਆਦਾਤਰ ਗੰਦ ਤਾਂ ਜੀ ਆ ਜਿਹੜਾ ਕਾਲਾ ਛਾਪਰ ਰੋਕ ਲੈਂਦਾ, ਜਿਹੜਾ ਵਿਰਲਾ ਵਾਂਝਾ ਯਾਨੀ ਕਿ ਨਿਕਲਦਾ। ਕੋਈ ਉਹ ਇੱਕਾ ਦੁੱਕਾ ਜਿਹੜਾ ਹੁੰਦਾ ਨਾ ਜੀ ਉਹ ਨਿਕਲ ਆਂਦਾ। ਅੱਛਾ, ਉਹਦੀ ਹੋ ਜਾਂਦੀ ਹੈ ਉਹਦੀ ਸਫਾਈ। ਤੇ ਸਪਰੇਅ ਜਿਹੜੀ ਝਲਸੌ ਦੀ ਕਰਦੇ ਆ ਤੁਸੀਂ? ਹਾਂਜੀ। ਅੱਛਾ, ਇਹ ਕਿੰਨੇ ਦਿਨਾਂ ਬਾਅਦ ਨਾ ਫਲ ਚੱਕਣਾ ਸ਼ੁਰੂ ਕਰਦਾ ਵਾ? ਇਹ ਜਦੋਂ ਜੀ ਅਸੀਂ ਇਹਨੂੰ ਛਾਪਰ ਤੋਂ ਲਾ ਦਿੰਦੇ ਆ ਨਾ ਜੀ, ਵੱਲ ਪਟੜੇ 'ਚ ਸਟਾਰਟ ਹੁੰਦਾ ਸਾਡਾ ਇਹ ਠੀਕ 40 ਦਿਨਾਂ ਬਾਅਦ ਜੀ ਇਹਨੂੰ ਫਲ ਸ਼ੁਰੂ ਹੋ ਜਾਂਦਾ। ਅੱਛਾ, ਜਦੋਂ ਤੁਸੀਂ ਛਾਪਰ ਲਾਉਂਦੇ ਆ ਉਦੋਂ ਬੇਲ ਦੀ ਲੰਬਾਈ ਕਿੰਨੀ ਕੁ ਹੁੰਦੀ ਆ? ਉਹ ਤਕਰੀਬਨ ਬਾਸ ਟਾਈਮ ਬੂਟੇ ਦੀ ਸ਼ਕਲ 'ਚ ਹੁੰਦੀ, ਕੋਈ ਅੱਧਾ ਫੁੱਟ ਹੁੰਦਾ ਜੀ, ਬਾਸ ਟਾਈਮ 1.5 ਫੁੱਟ ਤੋਂ 2 ਫੁੱਟ ਤੱਕ ਲਗਰ ਟੁਰ ਪੈਂਦੀ ਹੈ। ਹਾਂਜੀ, ਉਹਦੀ ਕੰਪਲ ਚੱਲ ਪੈਂਦੀ। ਅੱਛਾ, ਜਦੋਂ 40 ਕੁ ਦਿਨਾਂ ਬਾਅਦ ਲੱਗ ਜਾਂਦਾ ਵਾ ਫਲ, ਤੇ ਫਿਰ ਫਲ ਤੋੜਨੇ ਵਾਲਾ ਕਿੰਨੇ ਦਿਨਾਂ ਬਾਅਦ ਹੁੰਦਾ ਵਾ? ਉਸ ਤੋਂ ਠੀਕ ਜੀ 23 ਤੋਂ 24 ਦਿਨ ਬਾਅਦ। 23 ਤੋਂ 24 ਦਿਨ ਤੋਂ ਬਾਅਦ ਫਲ ਤਿਆਰੀ ਵਾਲੇ ਮਰਲੇ 'ਚ ਤਿਆਰੀ ਵਾਲੇ। ਅੱਛਾ, ਇਹ ਦੱਸੋ ਕਿ ਇੱਕ ਬੇਲ ਨੂੰ ਆਮ ਤੌਰ ਤੇ ਕਿੰਨੇ ਕੁ ਦਵਾਣੇ ਜਿਹੜੇ ਆ ਨਾ ਲੱਗਦੇ ਆ? ਉਹ ਬੇਲ ਜੀ ਹੁੰਦੀ ਹੈ ਜਿਸ ਤਰ੍ਹਾਂ ਆਪਣੇ ਹੱਥ ਦੀਆਂ ਉਂਗਲੀਆਂ ਨਾ ਜੀ, ਉਹ ਇੱਕ ਬੇਲ ਜਿਵੇਂ ਪੰਜਾ ਟੈਪ ਨਿਕਲਦੀ ਜੀ, ਸ਼ਾਖਾਂ ਉਹਦੀਆਂ ਜੀ, ਕਿਸੇ 'ਚੋਂ 4, ਕਿਸੇ 'ਚੋਂ 3, ਕਿਸੇ 'ਚੋਂ 2, ਉਸ ਹਿਸਾਬ ਨਾਲ ਹਰ ਵੇਲ ਨੂੰ ਜੀ 2 3 ਲੱਗਦੇ ਆ ਜੀ। ਤੇ ਦੂਸਰਾ ਇਹ ਸੀ ਕਿ ਇੱਕ ਦਵਾਣੇ ਦਾ ਵਜ਼ਨ ਜਿਹੜਾ ਵਾ ਨਾ ਆਮ ਕਿਤਨੇ ਤੋਂ ਕਿਤਨਾ ਜਿਹੜਾ ਵਾ ਨਾ? ਜ਼ਿਆਦਾਤਰ ਜੀ ਕਾਸ਼ਤਕਾਰਾਂ ਦਾ ਰਹਿੰਦਾ ਆ 8 ਤੋਂ 10 ਜੀ। ਰਹਿਮੇ ਸ਼ਾਹ ਦੀ ਕੋਈ ਮੱਟੀ 'ਚ ਉਹ ਆ ਜ਼ਰਖੇਜ਼ੀਅਤ ਜ਼ਿਆਦਾ, ਇਹ ਸਾਈਜ਼ 3-4 ਸਾਲ ਤੋਂ ਨਾ ਜੀ 10 ਤੋਂ ਉੱਪਰ ਜਾਂਦਾ। ਇਹ 10 ਤੋਂ ਲੈ ਕੇ 14 ਤੱਕ ਜਾਂਦਾ ਜੀ ਸਾਈਜ਼। ਇੱਥੇ ਦਾ ਸਾਈਜ਼ ਇੱਕ ਜਿਹੜਾ ਵਾ ਦਵਾਣਾ 14 ਕਿਲੋ ਤੱਕ ਵੀ 14 ਕਿਲੋ ਤੱਕ ਵੀ ਜਾਂਦਾ ਜੀ। ਹਾਂ, ਤੇ ਇਹਦੀਆਂ ਤੜਾਈਆਂ ਕਿੰਨੀਆਂ ਜਿਹੜੀਆਂ ਵਾ ਨਾ? 2 ਤੜਾਈਆਂ ਹੁੰਦੀਆਂ ਰਾਣਾ ਸਾਹਿਬ ਦੀਆਂ। ਇੱਕ ਤੜਾਈ ਪਹਿਲੀ ਹੁੰਦੀ ਤੇ ਦੂਸਰੀ ਹੁੰਦੀ ਫਿਰ ਉਹ ਘੱਟ ਹੁੰਦੀ ਆ। ਪਹਿਲੀ ਤੋਂ ਯਾਨੀ ਕਿ ਜਿਹੜਾ ਅੱਛਾ ਜਿਹੜਾ ਵਾ ਨਾ ਜਿਹੜੀ ਰਹਿੰਦ ਖੂੰਦ ਹੁੰਦੀ ਆ ਉਹ ਦੂਸਰੀ, ਉਹ ਛੋਟਾ ਤੇ ਕੱਚਾ ਸਾਈਜ਼ ਛੱਡ ਦਿੰਦੇ ਆ। ਉਹ ਫਿਰ ਦੂਸਰੀ ਤੜਾਈ 'ਚ ਕੋਈ 10-12 ਦਿਨਾਂ ਬਾਅਦ ਉਹ ਤਿਆਰ ਹੋ ਜਾਂਦਾ। ਹਾਂ, ਰੇਟ ਜੀ ਦੇਖੋ, ਰੇਟ ਦਾ ਤੇ ਮੌਤ ਦਾ ਕਹਿੰਦੇ ਪਤਾ ਕੋਈ ਨਹੀਂ ਹੁੰਦਾ, ਲੇਕਿਨ ਆਮ ਤੁਸੀਂ ਤਾਂ ਬੜੇ ਸਾਲਾਂ ਤੋਂ ਲਾ ਰਹੇ ਆ। ਇਹ ਦੱਸੋ ਕਿ ਐਵਰੇਜ ਇਹਦਾ ਰੇਟ ਨਾ ਕਿੰਨਾ ਕੁ ਰਹਿੰਦਾ ਵਾ ਮਣ ਦਾ? ਇਹਦਾ ਤਾਂ ਜੀ 500 ਤੇ ਐਵਰੇਜ ਰੇਟ ਰਹਿੰਦਾ, ਜ਼ਿਆਦਾ 500-600 ਤੇ। ਅੱਛਾ, ਜ਼ਿਆਦਾ ਤੋਂ ਜ਼ਿਆਦਾ ਤੁਸੀਂ? ਜ਼ਿਆਦਾ ਤੋਂ ਜ਼ਿਆਦਾ ਜੀ ਇੱਕ ਦੋ ਸੀਜ਼ਨ ਗਿਆ 1000 ਤੇ ਜੀ। ਅੱਛਾ, ਉਹ ਵੀ ਉਹ ਡਾਕਟਰ ਸਾਹਿਬ ਨੇ ਉਹਦਾ ਉਹ ਨੁਕਸਾਨ ਪਿਛਲੇ ਸੀਜ਼ਨ ਕਾਸ਼ਤਕਾਰਾਂ ਚੋਂ ਕਰਤਿਆ ਜੀ। ਤੇ ਘੱਟ ਤੋਂ ਘੱਟ ਰੇਟ ਜਿਹੜਾ ਵਾ ਕਿ ਕਿੱਥੇ ਤੱਕ ਜਿਹੜਾ? ਘੱਟ ਤੋਂ ਘੱਟ ਜੀ 320 ਨੂੰ 300 ਨੂੰ ਵੀ ਵੇਚਿਆ ਜੀ, 250 ਨੂੰ ਵੀ ਵੇਚਿਆ, 250 ਨੂੰ ਵੀ ਵੇਚਿਆ। ਹਾਂਜੀ, ਉਹ ਬਿਲਕੁਲ ਹੀ 5 ਰੁਪਏ ਕਿਲੋ ਵਾਲਾ ਹਿਸਾਬ ਹੋ ਗਿਆ। ਤੇ ਕਿੰਨੀ ਕੁ ਪੈਦਾਵਾਰ ਨਿਕਲ ਆਉਂਦੀ ਹੈ 1 ਏਕੜ ਚੋਂ? ਇਹ ਜੀ ਪਹਿਲਾ ਫਲ ਇਹਦਾ ਨਿਕਲਦਾ ਜੀ 400 ਤੋਂ 500 ਜੀ ਫੀ ਏਕੜ। 400 ਤੋਂ 500 ਮਣ ਜੀ। ਹਾਂ, ਅੱਛਾ। ਦੂਸਰੀ ਤੜਾਈ ਦੀ 200 ਮਣ ਨਿਕਲਦੀ ਹੈ ਜੀ, ਯਾਨੀ ਕਿ 700 ਪਲੱਸ ਹੀ ਰਹਿੰਦਾ। 700 ਪਲੱਸ ਰਹਿੰਦਾ ਵਾ। ਅੱਛਾ, ਹੁਣ ਇਹ ਦੱਸੋ ਵੀ ਇਹਦਾ ਕਿੰਨੇ ਕੁ ਦਾ ਦਵਾਣਾ ਐਵਰੇਜ ਯਾਨੀ ਕਿ ਜਿਹੜਾ ਉਹਨਾਂ ਪਿਛਲੇ ਸਾਲਾਂ 'ਚ 1 ਏਕੜ ਚੋਂ ਕਿੰਨੇ ਕੁ ਦਾ ਨਿਕਲ ਆਉਂਦਾ ਵਾ? ਆਟਾ ਸੱਟਾ ਹੀ ਆ ਕਿਉਂਕਿ ਰੇਟ ਤਾਂ ਉੱਪਰ ਥੱਲੇ ਜਾਂਦਾ। ਉਹ ਰੇਟ ਤੇ ਫਿਰ ਬਾਅਦ ਟਾਈਮ ਹੁੰਦਾ ਜੀ, ਕੋਈ ਖੇਤ ਮਾੜਾ ਹੋ ਗਿਆ, ਕੋਈ ਤਕੜਾ ਹੋ ਗਿਆ, ਉਹ ਐਵਰੇਜ ਤਕਰੀਬਨ ਜੀ 3.5 ਲੱਖ 4 ਲੱਖ ਦੇ ਨਜ਼ਦੀਕ ਪਹੁੰਚ ਜਾਂਦੀ ਹੈ। ਅੱਛਾ, ਤੇ ਇਹਦਾ ਖਰਚਾ ਕਿਤਨਾ ਟੋਟਲ ਜਿਹੜਾ ਵਾ ਨਾ ਬਣਦਾ ਵਾ? ਪਹਿਲਾਂ ਕੋਈ ਦਾ ਖਰਚਾ ਰਾਣਾ ਸਾਹਿਬ ਘੱਟ ਹੁੰਦਾ ਸੀ, ਹੁਣ ਹਰ ਚੀਜ਼ ਬਹੁਤ ਮਹਿੰਗੀ। ਅੱਛਾ, ਹੁਣ ਇਹ ਸਮਝੋ ਜ਼ਮੀਨ ਦੀ ਤਿਆਰੀ ਤੋਂ ਲੈ ਕੇ ਮੁਕੰਮਲ ਹੋਣ ਤੱਕ ਨਾ ਜੀ ਇਹ ਹੁਣ 2.5 ਲੱਖ ਤੱਕ ਜਾਂਦਾ ਜੀ। 2.5 ਲੱਖ ਯਾਨੀ ਕਿ ਲੱਖ ਰੁਪਏ ਦੀ ਜਿਹੜੀ ਹੈ ਨਾ, ਅਗਰ ਅੱਲਾਹ ਤਾਲਾ ਦਾ ਕਰਮ ਰਵੇ ਤੇ ਫਸਲ ਠੀਕ ਠਾਕ ਹੋ ਜਾਏ ਫਿਰ ਯਾਨੀ ਕਿ ਇਹ 1.5 ਲੱਖ ਰੁਪਏ ਦੀ ਫਸਲ ਹੈ ਆ। ਚੰਗਾ ਲੱਗ ਜੇ ਤਾਂ ਬਾਅਦ ਹਾਂ, ਉਹ ਤਾਂ ਫਿਰ ਹੁੰਦਾ ਨਾ ਕਿ ਆਮ ਐਵਰੇਜ ਦੀ ਗੱਲ ਕਰ ਰਹੇ ਆ। ਅਗਰ ਜੇ 700 800 ਉਹ ਕਿਉਂਕਿ ਹੁਣ ਪਿਛਲੀ ਦਫਾ ਜੀ ਨਾ ਮੇਰੇ ਇੱਕ ਖੇਤ ਚੋਂ 1 ਕਿੱਲੇ ਚੋਂ 7.25 ਲੱਖ ਦਾ ਵੀ ਹੋਇਆ, ਪਰ ਉਹ ਬਾਕੀ ਕਿੱਲੇ ਮਾੜੇ ਸੀ ਨਾਲ ਉਹਦੇ, ਉਹ ਫਿਰ ਐਵਰੇਜ। ਅੱਛਾ, ਇਹਦੀ ਤੜਾਈ ਕਿੰਨੇ ਕੁ ਦਿਨਾਂ 'ਚ ਮੁਕੰਮਲ ਹੋ ਜਾਂਦੀ ਆ? ਤੜਾਈ ਤਾਂ ਜੀ ਜਦੋਂ ਤਿਆਰ ਹੋ ਜਾਂਦਾ ਜੀ ਉਹ ਲਾਜ਼ਮੀ ਤੋੜਨਾ ਪੈਂਦਾ ਜੀ। ਉਹ ਫਿਰ ਭਾਵੇਂ ਸਸਤਾ ਵੇਚੋ ਜਾਂ ਮਹਿੰਗਾ ਵੇਚੋ,
ਉਹ ਇੱਕ ਦਿਨ ਚ ਸਮਝੋ 2-4 ਦਿਨਾਂ ਦੇ ਅੰਦਰ ਅੰਦਰ ਨਾ ਜੀ ਹਾਂਜੀ ਫਿਰ ਇਹ ਖਰਾਬ ਹੋਣੀ ਫਸਲ ਸ਼ੁਰੂ ਹੋ ਜਾਂਦੀ ਹੈ। ਅੱਛਾ, ਇਹ ਤੜਾਈ ਜਿਹੜੀ ਆ ਇਹ ਤੁਹਾਡੇ ਜ਼ਿੰਮੇ ਹੁੰਦੀ ਆ ਕਿ ਵਪਾਰੀ ਦੇ ਜ਼ਿੰਮੇ ਹੁੰਦੀ ਆ? ਨਹੀਂ ਜੀ, ਇਹ ਜ਼ਿਮੀਦਾਰ ਦੇ ਜ਼ਿੰਮੇ ਹੁੰਦੀ ਹੈ ਜੀ। ਜ਼ਿਮੀਦਾਰ ਉਹ ਲੇਬਰ ਕੋਲੋਂ ਤੜਵਾਉਂਦਾ ਜੀ। ਤੇ ਉਹ ਕਿਸ ਤਰ੍ਹਾਂ ਲੇਬਰ ਜਿਹੜਾ ਵਾ ਨਾ ਤੜਾਈ ਦਾ ਲੈਂਦੇ ਆ? ਉਹ ਲੇਬਰ ਨੇ ਵੀ ਜੀ ਉਹ ਜ਼ਿਮੀਦਾਰ ਨਾਲ ਮੁਕਾਇਆ ਹੁੰਦਾ ਗੱਡੀ ਦਾ ਹਿਸਾਬ ਜੀ। ਅੱਛਾ, ਠੀਕ ਆ। ਤੜਾਈ ਤੋਂ ਲੈ ਕੇ ਲਦਾਈ ਤੱਕ ਜੀ ਉਹ 11-12 ਹਜ਼ਾਰ ਰੁਪਏ ਤੱਕ ਉਹਨਾਂ ਦੀ ਹੁੰਦੀ ਹੈ ਜੀ। ਇੱਕ ਗੱਡੀ ਜਿਹੜੀ ਇੱਕ ਗੱਡੀ ਜੀ ਲੋਡ ਕਰਨੀ ਜੀ ਤੋੜ ਇੱਕ ਕੇ। ਗੱਡੀ ਜਿਹੜੀ ਆਮ ਜੀ ਯਾਨੀ ਕਿ ਜਿਹੜਾ ਵਾ ਨਾ ਜਿਹੜੀ ਜ਼ਿਆਦਾ ਗੱਡੀ ਇਸਤੇਮਾਲ ਚ ਆਉਂਦੀ ਆ, ਕਿੰਨੇ ਕੁ ਸੌ ਮਣ ਉਹਦੇ ਚ ਉਸ ਗੱਡੀ ਚ ਪੈਂਦਾ ਵਾ? ਜ਼ਿਆਦਾ ਜੀ ਸਾਡੇ ਇੱਥੇ ਸੈਂਪਲ ਗੱਡੀ ਚੱਲਦੀ ਆ, ਹਾਂ, ਉਹਦੇ ਚ 425 ਮਣ 421 ਯਾਨੀ ਮਣ ਕਿ 400 ਤੋਂ ਉੱਤੇ ਜਾਂਦਾ ਜੀ। 1 ਏਕੜ ਹਾਂਜੀ। ਚ ਇੱਕ ਗੱਡੀ ਭਰ ਜਾਂਦੀ ਭਰ ਜਾਂਦੀ ਜੀ। ਅੱਛਾ ਜੀ, ਜਿਹੜੀ ਆਹ ਲੇਬਰ ਕੰਮ ਕਰ ਰਹੀ ਆ ਹੁਣ, ਹਾਂਜੀ। ਇਹ ਜਿਨ੍ਹਾਂ ਨੇ ਆ ਛਾਪਰ ਕਾਲਾ ਵਿਛਾਣਾ ਵਾ, ਤਾਰਾਂ ਲਾਣੀਆਂ ਵਾ, ਉੱਪਰ ਚਿੱਟਾ ਛਾਪਰ ਤੇ ਬੀਜ ਵੀ ਲਗਾਉਣਾ ਵਾ, ਇਹ 1 ਏਕੜ ਦਾ ਕਿਤਨੇ ਕੁ ਦਾ ਖਰਚਾ ਵਾ? ਇਹ ਰਾਣਾ ਸਾਹਿਬ ਇਹ ਲੇਬਰ ਦਾ 6500 ਰੁਪਇਆ ਖਰਚਾ ਜੀ। 2 ਟਾਈਮ ਇਹਨਾਂ ਨੂੰ ਚਾਹ ਦੇਣੀ ਹੈ ਜੀ, ਇੱਕ ਰੋਟੀ ਦੇਣੀ ਹੈ ਜੀ, ਠੀਕ ਉਹ ਅਲੱਗ ਆ। 6500 ਰੁਪਇਆ ਫੀ ਏਕੜ ਦਾ ਇਹਨਾਂ ਨਾਲ ਮੁੱਕਿਆ ਹੋਇਆ, ਜਿਹੜੀ ਆਪਣੀ ਨਿਗਰਾਨੀ 'ਚ ਬਹਿ ਕੇ ਉਹ ਕਰਾਣਾ ਜੀ। ਹਾਂ, ਯਾਨੀ ਕਿ ਅਗਰ 6500 ਉਹ ਆ ਨਾ ਤੇ 10,000 ਸਮਝੋ, ਕਿਉਂਕਿ 3500 ਰੁਪਈਆ ਤਾਂ ਬੜੇ ਪੱਕ ਠੱਕ ਟਾਈਮ ਵੀ ਜਲੇਬੀਆਂ ਉਹ ਸਮਝੋ ਗੈਸ ਦਾ ਖਰਚਾ ਤੇ ਫਿਰ ਕਾਲੇ ਰੰਗ ਦੀ ਬੋਤਲ ਵਾਲੇ ਵੀ ਵਿੱਚ ਹੁੰਦੇ ਆ ਸਰਦੀਆਂ 'ਚ, ਕਈ। ਜਿਹੜੇ ਦਸੰਬਰ 12ਵੇਂ ਮਹੀਨੇ 'ਚ ਵੀ ਕਹਿੰਦੇ ਵੀ ਬੋਤਲ, ਹਾਂ ਉਹ ਕਹਿੰਦੇ ਵੀ ਕਾਲੇ ਰੰਗ ਜ਼ਿਮੀਦਾਰ ਤੇ ਕਹਿੰਦੇ ਕੱਪੜੇ ਵੀ ਲੈ ਜਾਣ। ਹਾਂ। ਅੱਛਾ ਜੀ ਭਾਈ ਜ਼ਫਰ, ਇਹ ਹੁਣ ਨਾ ਛਾਪਰ ਪੈ ਗਿਆ, ਹਾਂਜੀ। ਇੱਥੋਂ ਮਿੱਟਿਆ, ਇੱਥੇ ਦੁਹਾਣਾ ਕਿਸ ਤਰ੍ਹਾਂ, ਕਿਸ ਤਰੀਕੇ ਨਾਲ, ਬੀਜ ਕਿਸ ਤਰੀਕੇ ਨਾਲ ਲਾਉਂਦੇ ਆ? ਇਹ ਜੀ ਗੈਸ ਵਾਲਾ ਸਿਲੰਡਰ ਇੱਕ ਡਾਈ ਹੁੰਦੀ ਹੈ ਜੀ ਅੱਛਾ। ਲੇਬਰ ਕੋਲ, ਹੂੰ ਉਹ ਜੀ 1.5 ਫੁੱਟ ਦੇ ਹਿਸਾਬ ਨਾਲ ਨਾ ਅੰਦਾਜ਼ੇ ਦੇ ਉਹ ਸੁਰਾਖ ਕਰਦੇ ਆ 4 ਇੰਚ ਕਿਨਾਰੀ ਤੋਂ ਪਿੱਛੇ ਜੀ। ਅੱਛਾ ਅੱਛਾ, ਯਾਨੀ ਕਿ ਇੱਥੇ ਕੋ ਸੁਰਾਖ ਹੋਏਗਾ, ਫਿਰ ਹਾਂਜੀ, ਇੱਥੇ ਹੋਏਗਾ ਸੁਰਾਖ। ਇੱਥੇ ਹੋਏਗਾ ਉਸ ਮਿਰਚਾਂ ਖੀਰੇ ਦਾ ਹਾਂ, ਉਹ ਸੁਰਾਖ ਹੋਏਗਾ ਜੀ। ਹਾਂ। ਉਹ ਫਿਰ ਸੁਰਾਖ 'ਚ ਲੇਬਰ ਵਾਲੇ ਉਹ ਚੋਪਾ ਲਾਣਗੇ ਜੀ। ਅੱਛਾ, ਉਹ ਇਹਨਾਂ ਦੇ ਵਿੱਚ ਹੀ ਕੰਟਰੈਕਟ ਦੇ ਸ਼ਾਮਲ ਹੁੰਦਾ ਵਾ? ਹਾਂਜੀ। ਸੁਰਾਖ ਕੱਢਣ ਦਾ ਤੇ ਹਾਂਜੀ। ਉਹਦਾ ਬੀਜ ਲਗਾਉਣੇ ਦਾ, ਉਹ ਇਸੇ ਦਾ ਹਿੱਸਾ ਵਾ। ਬੀਜ ਜਦੋਂ ਲਾਇਆ ਜਾਂਦਾ ਵਾ, ਹਾਂਜੀ। ਉਹ ਕੁਝ ਸਾਡੇ ਭਾਈ ਕਹਿੰਦੇ ਆ ਵੀ ਚੌੜਾ ਹਿੱਸਾ ਉੱਪਰ ਲਾਓ, ਕੁਝ ਕਹਿੰਦੇ ਆ ਜਿਹੜਾ ਬਰੀਕ ਹਿੱਸਾ ਉਹ ਲਾਓ, ਕੋਈ ਕਹਿੰਦੇ ਸਾਈਡ ਪਰ ਨਹੀਂ ਲਾਓ। ਇਹਦਾ ਕੀ ਤਰੀਕਾ ਕਾਰ ਆ, ਜਾਂ ਕਿ ਐਵੇਂ ਹੀ ਆ ਵੀ ਜਿਸ ਤਰ੍ਹਾਂ ਵੀ ਲਾ ਦੋ ਬੀਜ ਉੱਗ ਜਾਂਦਾ ਵਾ? ਨਹੀਂ ਨਹੀਂ, ਇਹ ਰਾਣਾ ਸਾਹਿਬ ਹਕੀਕਤ ਆ ਜਿਹੜੀ ਉਹ ਨਕੀਲੀ ਹੈ ਨਾ ਜੀ, ਹਾਂ। ਚੁੰਝ ਵਾਲੀ ਸਾਈਡ ਉਹ ਹੇਠ ਲਾਣੀ ਪੈਂਦੀ ਆ, ਅੱਛਾ, ਉੱਤੇ ਚੌੜਾ ਹਿੱਸਾ ਲਾਣਾ ਪੈਂਦਾ। ਉਹ ਫਿਰ ਚੌੜਾ ਹਿੱਸਾ ਉੱਤੋਂ ਜੀ ਖੁੱਲਦਾ, ਉਹ ਕੰਪਲ ਉੱਥੋਂ ਨਿਕਲਦੀ ਆ, ਕੰਪਲ ਉੱਥੋਂ ਨਿਕਲਦੀ ਆ ਜੀ। ਤੇ ਜਿਹੜਾ ਛੋਟਾ ਹਿੱਸਾ ਵਾ ਉੱਥੋਂ ਜੜ ਬਣਦੀ ਆ? ਹਾਂਜੀ, ਉਹ ਜੜ ਬਣਦੀ ਜੀ। ਉਹ ਹਾਂ। ਨੀਚੇ ਰੱਖੋ, ਬੀਜ ਬਕਾਇਦਾ ਸਿੱਧਾ ਲਾਣਾ ਪੈਂਦਾ ਜੀ। ਸਿੱਧਾ ਲਾਣਾ ਪੈਂਦਾ। ਇਸ ਚੀਜ਼ ਦਾ ਖਿਆਲ ਜਿਹੜਾ ਵਾ ਨਾ ਹਾਂਜੀ, ਰੱਖਣਾ, ਯਾਨੀ ਕਿ ਅਗਰ ਲੇਬਰ ਥੋੜੀ ਜੀ ਕੁਤਾਹੀ ਕਰ ਜਾਵੇ ਉਹ ਤੇ ਜ਼ਿਮੀਦਾਰ ਦਾ ਨਾਗੇ 'ਚ ਉਹ ਜ਼ਿਆਦਾ ਬਹੁਤ ਸਾਰਾ ਮਸਲਾ ਜਿਹੜਾ ਬਣਦਾ ਜੀ। ਤੇ ਅੱਛਾ, ਕੁਝ ਜਗ੍ਹਾ ਤੇ ਉਹ ਨਰਸਰੀ ਤਿਆਰ ਕਰਕੇ ਲਾਉਂਦੇ ਆ, ਉਹਦੇ ਕਿਆ ਰਿਜ਼ਲਟ ਆ ਤੇ ਡਾਇਰੈਕਟ ਦੇ ਕਿਆ ਰਿਜ਼ਲਟ ਆ? ਇਹ ਜੀ ਦੀ ਤਰਬੂਜ ਦੀ ਫਸਲ ਦੇ ਹੈ, ਉਹ ਜਿਹੜਾ ਚੋਪਾ ਤਿਆਰ ਕਰਦੇ ਆ ਨਾ ਟਰੇਆਂ 'ਚ ਜੀ, ਹਾਂਜੀ। ਇਹ ਰਗਾਂ ਹੁੰਦੀਆਂ ਜੀ। ਹਾਂ ਹਾਂ, ਉਹ ਰਗਾਂ ਹਿਲ ਜਾਂਦੀਆਂ ਜੀ, ਅੱਛਾ, ਉਹ ਬਹੁਤ ਘੱਟ ਕਾਮਯਾਬ ਹੁੰਦਾ ਜੀ। ਠੀਕ। ਇਹ ਫਿਰ ਦੁਬਾਰੇ ਖੇਤ 'ਚ ਇਸੇ ਤਰ੍ਹਾਂ ਹੀ ਲਾਣਾ ਪੈਂਦਾ ਜੀ, ਜਿਸ ਤਰ੍ਹਾਂ ਪਹਿਲੀ ਵਾਰੀ ਲਾਇਆ ਨਾ ਹਾਂ, ਜੀ, ਹਾਂ। ਉਹ ਜਗ੍ਹਾ ਨਰਮ ਕਰਕੇ। ਤੇ ਨਾਗੇ ਕਿੰਨੇ ਕੁ ਦਿਨਾਂ ਬਾਅਦ ਲਾਉਂਦੇ ਆ? ਜਦੋਂ ਤੁਹਾਨੂੰ ਇਹ ਅੰਦਾਜ਼ਾ ਹੋ ਗਿਆ ਵੀ ਇਹ 7-8 ਦਿਨਾਂ ਬਾਅਦ ਉਗਾ ਹੋ ਗਿਆ, ਵੀ ਕਿੰਨੇ ਦਿਨਾਂ ਤੋਂ ਬਾਅਦ ਫਿਰ ਇਹ ਹੁੰਦਾ ਕਿ ਨਾਗੇ ਹੁਣ ਲਾ ਇਹ ਜੀ 1 ਮਹੀਨੇ ਬਾਅਦ ਨਾਗੇ ਵਾਸਤੇ ਖੋਲੀ ਦਾ ਜੀ ਛਾਪਰ ਸਫੇਦ ਉੱਤੋਂ। ਅੱਛਾ। ਉਹ ਫਿਰ ਥੋੜਾ ਜਿਹਾ ਬੂਟਾ ਨਾਲੇ ਜਾਨ 'ਚ ਹੋ ਜਾਂਦਾ ਜੀ, ਉਹ ਦਿਨ ਦੀ ਸਰਦੀ ਬਰਦਾਸ਼ਤ ਕਰ ਜਾਂਦਾ ਜੀ। ਅੱਛਾ, ਦੋ ਹੋਰ ਸਵਾਲ ਸੀ ਬੜੇ ਅਹਿਮ। ਇੱਕ ਤਾਂ ਇਹ ਹੈ ਕਿ ਜਦੋਂ ਇਹਨੂੰ ਫਲ ਸ਼ੁਰੂ ਹੋ ਗਿਆ, ਉਦੋਂ ਇਹਨੂੰ ਕਿਹੜਾ ਖੁਰਾਕ ਦਾ ਕਿੰਨਾ ਕੁ ਯਾਨੀ ਕਿ ਪਾਉਂਦੇ ਆ, ਕਿਹੜੀ ਖੁਰਾਕ ਪਾਉਂਦੇ ਆ, ਕਿੰਨੀ ਕੁ ਪਾਉਂਦੇ ਆ? ਜਦੋਂ ਜੀ ਅਸੀਂ ਛਾਪਰ ਲਾਉਂਦੇ ਆ ਨਾ ਜੀ, ਹਾਂਜੀ। ਉਸ ਟਾਈਮ ਇਹਨਾਂ ਨੂੰ ਅਸੀਂ ਅਗਰ ਤਾਂ ਖੇਤ ਕਮਜ਼ੋਰ ਆ ਜੀ, ਉਹਨੂੰ ਦੁਬਾਰੇ ਫਿਰ ਅਸੀਂ ਅੱਧੀ ਬੋਰੀ DAP ਤੇ ਨੈਟਰੋਫਾਸ ਜੀ, 1 ਬੋਰੀ ਨੈਟਰੋਫਾਸ, ਅੱਧੀ DAP ਜੀ। ਜੇ ਅਗਰ ਜ਼ਿਆਦਾ ਹੀ ਕਮਜ਼ੋਰ ਆ, ਕੋਈ 10 ਕਿਲੋ ਵਿੱਚ ਨਾਈਟ੍ਰੋਜਨ ਖਾਦ ਯੂਰੀਆ ਵੀ ਇਸਤੇਮਾਲ ਕਰੀਦਾ ਜੀ। ਠੀਕ ਹੈ। ਤੇ ਸਲਫਰ ਵਗੈਰਾ ਇਹ ਉਹ ਬਾਕੀ ਉਹ ਸਲਫਰ ਜੀ ਜਦੋਂ ਪਟੜੇ 'ਚ ਚੱਲ ਪੈਂਦੀ ਨਾ ਵੱਲ ਜੀ, ਉਦੋਂ ਫਿਰ ਉਹ ਸਲਫਰ ਅਸੀਂ ਫਲੱਡ ਕਰੀਦਾ। ਹਾਂ। ਤੇ ਪੋਟਾਸ਼ ਵਗੈਰਾ ਵੀ ਪੈਂਦੀ ਹੈ? ਪੋਟਾਸ਼ ਵੀ ਪੈਂਦੀ ਹੈ। ਬੋਰਾਨ ਬਾਕੀ ਬੋਰਾਨ ਦੀ ਸਪਰੇਅ ਵੀ ਹੋ ਜਾਂਦੀ ਹੈ ਜੀ, ਤੇ ਉਹ ਬਾਅਦ ਜ਼ਿਮੀਦਾਰ ਉਹ ਸਲਫਰ 'ਚ ਮਿਕਸ ਕਰਕੇ ਜੀ ਨੂੰ ਫਲੱਡ ਵੀ ਕਰ ਦਿੰਦੇ ਆ। ਤੇ ਇਹਦੇ ਬਿਮਾਰੀ ਇਹਦੀ ਸਾਰਿਆਂ ਤੋਂ ਵੱਡੀ ਕਿਹੜੀ ਹੈ ਫਲ ਦੇ ਤੌਰ ਤੇ, ਜਿਹੜਾ ਵਾ ਜਦੋਂ ਫਲ ਲੱਗਣਾ ਸ਼ੁਰੂ ਹੁੰਦਾ ਵਾ? ਇਹ ਜੀ ਜਦੋਂ ਵਾਲੀ ਦੀ ਤਿਆਰ ਹੋ ਜਾਂਦਾ, ਟਾਈਮ ਪੀਰੀਅਡ ਮੁਕੰਮਲ ਹੋ ਜਾਂਦਾ ਨਾ ਜੀ, ਇਹਨੂੰ ਇੱਕ ਬਿਮਾਰੀ ਪੈਂਦੀ ਹੈ ਡੱਬ ਦੀ ਜੀ। ਅੱਛਾ। ਪੱਤੇ ਨੂੰ ਡੱਬਦੀ ਤੇ ਉਹ ਵੱਲ ਨੂੰ ਫਿਰ ਸਕਾਂਦੀ ਚਲੀ ਜਾਂਦੀ ਹੈ। ਅੱਛਾ ਅੱਛਾ। ਤੇ ਉਹ ਫਲ ਨੂੰ ਮੈਂ ਕਿਹਾ ਇਹਦੇ ਨੂੰ ਕੀ ਯਾਨੀ ਕਿ ਸਪਰੇਅ ਕਿਹੜੀ ਕਰਦੇ ਆ ਜਿਹਦੇ ਤੋਂ ਕੋਈ ਮੱਖੀ ਦਾ, ਕੋਈ ਡੰਗ ਡੁੰਗ ਦਾ, ਉਸ ਦਾ
ਉਹ ਜੀ ਇਹ ਮੁਖਤਲਿਫ ਹੁੰਦੀਆਂ ਜਿਹੜੀਆਂ ਫਰੂਟ ਫਲਾਈ ਕਿੰਨਾ ਕੁ ਫਰੂ- ਨੁਕਸਾਨ ਕਰਦੀ ਹੈ ਇਹਦਾ? ਉਹ ਫਰੂਟ ਫਲਾਈ ਦੀ ਸਪਰੇਅ ਨਾ ਜੀ ਜਿਹੜੀਆਂ ਹੂੰ ਸਾਡੇ ਇੱਥੇ ਤਾਂ ਹੁਣ ਕਈ ਸਾਲਾਂ ਤੋਂ ਇੱਕੋ ਡੈਨਾਡੇਮ ਆਉਂਦੀ ਆ ਹੂੰ ਹੂੰ ਸਵਾਤ ਐਗਰੋ ਦੀ ਜੀ, ਹੂੰ। ਉਹ ਇਸਤੇਮਾਲ ਕਰਦੇ ਆ। ਅੱਛਾ ਬਾਅਦ ਫਿਰ ਉਹ ਕਈ ਜ਼ਿਮੀਦਾਰ ਆ ਜੀ ਜਿਹੜੇ ਉਹ ਇਹ ਕਲੋਰੋਪੈਰਾਫਿਨਾਫਾਸ ਵੀ ਕਰ ਜਾਂਦੇ ਆ। ਹੂੰ ਹੂੰ। ਤੇ ਉਸ ਤੋਂ ਇਲਾਵਾ ਕੋਈ ਫਲ ਜਦੋਂ ਐਨ ਅਰੂਜ ਦੇ ਆ ਉਦੋਂ ਵੀ ਕੋਈ ਬਿਮਾਰੀ ਦਾ ਇਹਦੇ ਤੇ ਅਟੈਕ ਹੈ? ਜਦੋਂ ਦੁਹਾਣਾ ਅੱਛਾ ਖਾਸਾ ਹੋ ਗਿਆ ਕੋਈ 5-7 ਕਿਲੋ ਦਾ? ਉਹ ਜੀ ਦੁਹਾਣੇ ਤੇ ਨਹੀਂ ਹੁੰਦਾ, ਉਹ ਹੁੰਦਾ ਵੱਲ ਤੇ ਜੀ। ਅੱਛਾ ਹਾਂ ਉਹ ਵੱਲ ਨੂੰ ਜਾਂ ਜੜ ਚੋਂ ਬਿਮਾਰੀ ਲੱਗ ਜਾਂਦੀ ਆ, ਅੱਛਾ ਜਾਂ ਵੱਲ ਫਿਰ ਉਹ ਸੁੱਕਣਾ ਸ਼ੁਰੂ ਹੋ ਜਾਂਦੀ ਆ, ਹੂੰ ਹੂੰ ਉਹਦੀ ਉਮਰ ਪੂਰੀ ਹੋ ਜਾਂਦੀ ਹੈ। ਅੱਛਾ ਉਸ ਟਾਈਮ ਫਿਰ ਉਹ ਵੱਲ ਸੁੱਕਦੀ ਆ ਨਾ, ਹੂੰ। ਉਹ ਨੁਕਸਾਨ ਹੁੰਦਾ ਜੀ ਤਰਬੂਜ। ਹਾਂ ਜੀ ਅੰਜਮ ਕੋਈ ਸਵਾਲ ਪੁੱਛਣਾ ਚਾਹ ਰਹੇ ਸੀ? ਮੈਂ ਕਿਹਾ ਜੀ ਇਹਦੇ 'ਚ ਲੋਕਾਂ ਨੂੰ ਦੱਸੋ ਵੀ ਇਹ 2 ਫਸਲਾਂ ਲਈਆਂ ਜਾਂਦੀਆਂ, ਵੀ ਜ਼ਫਰ ਸਾਹਿਬ ਨੇ ਅੱਗੇ ਕਦੀ 2 ਫਸਲਾਂ ਲਈਆਂ ਜਿਹੜਾ ਨਰਮਾ ਵਿੱਚ ਲੱਗਦਾ। ਹਾਂ ਇਹ ਇੱਕ ਤਾਂ ਪਹਿਲੋਂ ਆਮ ਤੌਰ ਤੇ ਇੱਥੇ ਕੱਲਾ ਦੁਹਾਣਾ ਹੀ ਲਾਇਆ ਜਾਂਦਾ ਸੀ। ਹੁਣ ਕੁਝ ਸਾਲਾਂ ਤੋਂ ਦੇਖਿਆ ਕਿ ਅਸੀਂ ਕੁਝ ਲੋਕੀ ਨਾ ਕਪਾਹ ਵੀ ਲਾਉਂਦੇ ਆ। ਨਰਮਾ ਜਿਹੜਾ ਵਾ ਉਸ ਦੀ ਕਿੰਨੀ ਕੁ ਪੈਦਾਵਾਰ ਕਿੱਲੇ ਦੀ ਜਿਹੜੀ ਆ ਨਾ ਰਹਿ ਜਾਂਦੀ ਆ? ਮੈਂ ਜੀ ਕਪਾਹ ਮੁਸਲਸਲ 4 ਸਾਲਾਂ ਤੋਂ ਲਾ ਰਿਹਾ ਜੀ। ਪਹਿਲਾਂ ਮੈਂ ਕੱਲਾ ਤਰਬੂਜ ਲਾਉਂਦਾ ਹਾਂ ਸੀ। ਮੈਂ ਪਹਿਲੋਂ ਦੇਖਿਆ ਨਾ, ਪਹਿਲੇ ਉਹ ਕੱਲਾ ਤਰਬੂਜ ਹੀ ਸੀ ਤੁਹਾਡੇ। ਹੁਣ ਜਨਵਰੀ 15 ਜਨਵਰੀ ਤੋਂ ਬਾਅਦ ਜੀ ਕਪਾਹ ਦੇ ਚੋਪੇ ਵਿੱਚ ਲਵਾ ਦੇਣਾ ਜੀ, ਅੱਛਾ। ਸਫੇਦ ਛਾਪਰ ਦੇ ਵਿੱਚ। ਠੀਕ ਉਹ ਮੇਰੀ 38 ਮਣ ਤੋਂ ਲੈ ਕੇ 42 ਮਣ ਤੱਕ ਕਪਾਹ ਦੀ ਐਵਰੇਜ ਆ ਜਾਂਦੀ ਹੈ ਜੀ। ਮਾਸ਼ਾਅੱਲਾ, ਯਾਨੀ ਕਿ ਇੱਕ ਕਿਸਮ ਦੀ ਫਿਰ ਮੇਨ ਫਸਲ ਤਾਂ ਤੁਹਾਡੀ ਕਪਾਹ ਹੀ ਬਣ ਗਈ ਹੈ। ਅਗਰ ਜੇ ਦੇਖਿਆ ਜਾਏ ਜਿਸ ਤਰ੍ਹਾਂ ਦਾ ਹੁਣ ਰੇਟ ਹੈ ਆ, ਹਾਂ ਬਸ ਉਹ ਖਰਚਾ ਜਿਹੜਾ ਜੀ ਨਾ ਉਹ ਖੇਤ ਇੱਕ ਦਾ ਫਸਲ ਦਾ ਯਾਨੀ ਕਿ ਖਰਚਾ ਪੂਰਾ ਕਰ ਜਾਂਦੀ ਆ। ਹਾਂਜੀ। ਔਰ ਮੈਂ ਉਹੀ ਕਹਿ ਰਿਹਾ ਸੀ ਵੀ ਵਰਨਾ ਦੁਹਾਣੇ 'ਚ ਤਾਂ ਜਿਹੜੀ ਹੈ ਨਾ ਗੱਲ ਉਹ ਪੂਰੀ ਨਹੀਂ ਕਿਸੇ ਕੰਡੇ 'ਚ ਜੇ ਤੇ ਲੱਗਦੀ ਨਜ਼ਰ ਬਸ ਉਹ ਆਉਂਦੀ ਹੈ। 2 ਫਸਲਾਂ ਕਰਕੇ ਜ਼ਿਮੀਦਾਰ ਹੋਰ ਜੀ ਧੱਕਾ ਦੇ ਹੀ ਖੜਾ ਹੁਣ। ਹਾਂ ਉਹ ਇੱਕ ਫਸਲ ਕਿਉਂਕਿ ਨਹੀਂ ਅਸੀਂ ਖਾਤਾ ਉਹਦੇ 'ਚ ਪੂਰਾ ਨਾ ਅਸੀਂ ਕਰਦੀ। ਠੇਕਾ ਨਹੀਂ ਕਾਊਂਟ ਕੀਤਾ ਸੀ ਜਦੋਂ ਅਸੀਂ ਖਰਚਾ ਉਦੋਂ ਹਾਂਜੀ। ਜ਼ਮੀਨ ਦੀ ਤਿਆਰੀ ਤੇ ਹਾਂਜੀ। ਇਹੀ ਕਰ ਰਹੇ ਸੀ, ਕਿਉਂਕਿ ਅਗਰ ਉਹ ਠੇਕਾ ਕਰ ਲਿਆ ਜੇ ਤਾਂ ਫਿਰ ਹਾਂਜੀ। ਤੋਂ ਬਿਲਕੁਲ ਬਰਾਬਰ ਚਲਾ ਚਲੀ ਜਾਂਦਾ ਜਾਂਦੀ ਹੈ। ਤੇ ਇਹ ਜਨਾਬ ਅਸੀਂ ਕੁਝ ਮਾਲੂਮਾਤ ਜਿਹੜੀਆਂ ਦੁਹਾਣੇ ਤਰਬੂਜ ਦੀ ਕਾਸ਼ਤ ਦੇ ਬਾਰੇ 'ਚ, ਤੇ ਤੁਸੀਂ ਆਪਣੇ ਕਮੈਂਟਸ ਰਾਹੀਂ ਸਾਨੂੰ ਦੱਸਦੇ ਰਹੋ ਕਿ ਕਿਹੜੀ ਕਿਹੜੀ ਹੋਰ ਫਸਲਾਂ ਵਾਂ ਜਿਨ੍ਹਾਂ ਤੇ ਅਸੀਂ ਨਾ ਵਿਲਾਗ ਕਰੀਏ। ਬਾਕੀ ਅੰਜਮ ਜਾਂਦੇ ਹੋਏ ਕੋਈ ਤੂੰ ਸੁਨੇਹਾ ਦੇਣਾ ਚਾਹਵੇਂ ਤੇ ਤੈਨੂੰ ਹੈ ਇਜਾਜ਼ਤ ਦੇ ਸਕਦਾ। ਬਸ ਨੇ ਆ ਕੀ ਦੇਣਾ ਜੀ, ਅਸਲ ਦੇ ਵਿੱਚ ਕਈ ਵਾਰੀ ਇਹ ਗੱਲ ਕੀਤੀ ਆ ਵੀ ਇਹ ਜਿਹੜੀ ਰੋਜ਼ੀ ਆ ਨਾ ਇਹ ਸਾਂਝੀ ਰੋਜ਼ੀ ਆ। ਜਿੱਦਾਂ ਮਿਲ ਦੇ ਵਿੱਚ ਕਈ ਤਰ੍ਹਾਂ ਚੁੱਲ੍ਹੇ ਚੱਲਦੇ ਆ ਨਾ ਕਈ ਘਰਾਂ ਦੇ, ਇਦਾਂ ਹੀ ਇਹ ਆ। ਹੁਣ ਤੁਸੀਂ ਪਹਿਲਾਂ ਤਾਂ ਮੋਟੀ ਜੀ ਗੱਲ ਦੇਖੋ ਵੀ ਜਿੱਥੋਂ ਅਸੀਂ ਛਾਪਰ ਖਰੀਦ ਕੇ ਲਿਆਏ ਆ ਉਹ ਦੁਕਾਨਦਾਰ ਦੀ ਰੋਜੀ, ਕਿਤੋਂ ਆ ਤਾਰਾਂ ਖਰੀਦ ਕੇ ਲਿਆਏ ਆ ਉਹਦੀ ਰੋਜੀ, ਫਿਰ ਇੱਥੇ ਲੇਬਰ ਕੰਮ ਕਰਦੇ ਤੁਸੀਂ ਦੇਖ ਰਹੇ ਆ ਮੁੰਡੇ ਵੀ ਕਿੰਨੇ 15-20 ਮੁੰਡਿਆਂ ਜਿਨ੍ਹਾਂ ਨੇ ਹੁਣ ਛਾਪਰ ਪਾਣਾ, ਤਾਰਾਂ ਲਾਣੀਆਂ, ਇਹ ਸਾਂਝੀ ਰੋਜ਼ੀ ਆ। ਫਿਰ ਤੁਸੀਂ ਦੇਖ ਰਹੇ ਆ ਮੀਨਾਕਾਰੀ ਕਿੰਨੀ ਇਹਦੇ 'ਚ ਮਿਹਨਤ ਆ। ਫਿਰ ਜਦੋਂ ਇੱਕ ਤਿਆਰ ਹੋ ਜਾਂਦਾ ਨਾ ਖੇਤ ਇੱਕ, ਤੇ ਉਹਦੇ 'ਚੋਂ ਜਿਹੜੇ ਦੁਹਾਣੇ ਪੱਟ ਕੇ ਜਾ ਕੇ ਗੱਡੀ ਤੇ ਲੱਦਣੇ, ਉਹ 10,000 ਕਿੰਨਾ ਉਹ ਦਿਹਾੜੀ ਉਹ ਲੇਬਰ ਲੈਂਦੀ ਹੈ। ਫਿਰ ਵਿੱਚ ਗੱਡੀ ਦੇ 2 ਬੰਦੇ ਬੈਠੇ ਹੁੰਦੇ ਆ, ਵੱਡੇ ਵੱਖਰੇ ਕਰਨੇ ਨਿੱਕੇ ਵੱਖਰੇ ਕਰਨੇ, ਉਹ ਕਿੰਨੇ ਲੈਂਦੇ ਜੀ? ਮਾੜਾ ਮਾਲ ਬਾਹਰ ਕੱਢ ਦਿੰਦੇ, ਉਹਨਾਂ ਦੀ 6000 ਮਜ਼ਦੂਰੀ ਹੁੰਦੀ। 6000 ਮਜ਼ਦੂਰੀ ਇਸ ਗੱਲ ਦੀ ਲੈਂਦੇ ਆ। ਬਲਕਿ 2-3 ਘਰ ਤੋਂ ਛੱਡ ਗਿਆ ਵਾਂ ਹਾਂ ਇਹ ਜਲੇਬੀਆਂ ਵਾਲੇ ਹਾਂ ਹੈ ਤੇ ਚਾਹ ਵਾਲੇ ਹੋਟਲ ਵਾਲੇ, ਬਲਕਿ ਬਹੁਤ ਸਾਰੇ ਹੋਟਲ ਸਾਡੇ ਜਿਹੜੇ ਨਾ ਇਹ ਲੇਬਰ ਵਾਲੇ ਦਿਨਾਂ 'ਚ ਹੀ ਚੱਲਦੇ ਆ। ਉਹ ਕਹਿੰਦੇ ਕਿ ਹੁਣ ਦੁਹਾਣੇ ਦੀ ਲੇਬਰਾਂ ਸ਼ੁਰੂ ਹੋ ਗਈਆਂ, ਹੁਣ ਕੰਮ ਜਿਹੜਾ ਨਾ ਚੰਗਾ। ਇਸ ਤਰੀ ਜਦੋਂ ਦੁਹਾਣੇ ਦੀ ਤੜਾਈ ਸ਼ੁਰੂ ਹੁੰਦੀ ਆ ਤੇ ਉਹਨਾਂ ਨੂੰ ਵੀ ਉਹਨੂੰ ਹੋਟਲਾਂ ਨੂੰ ਉਦੋਂ ਵੀ ਰੋਜ਼ਗਾਰ ਆਉਂਦਾ ਵਾ। ਦੇਖੋ ਨਾ ਕਿੰਨੇ ਤੇ ਗੱਡੀਆਂ ਵਾਲਿਆਂ ਨੂੰ ਅਲੱਗ ਤੋਂ ਹਾਂ। ਉਹ ਸਾਡੇ ਇੱਥੇ ਨਾ ਉਂਝ ਟਰੱਕ ਨਹੀਂ ਇੱਥੇ ਦੀਂਦਾ, ਲੱਭਿਆ ਵੀ ਲੱਭਦਾ। ਅੱਜ ਕੱਲ ਜਦੋਂ ਹੁਣ ਦੁਹਾਣਾ ਹੋ ਜਾਣਾ ਤਿਆਰ ਤੇ ਇੱਥੇ ਅੱਡਾ ਬਣ ਜਾਂਦਾ, ਉਹ ਕੀ ਉਹਨੂੰ ਸਾਦੇ ਆ, ਟਰੱਕਾਂ ਦਾ ਅੱਡਾ ਸਾਦੇ ਆ, ਟਰੱਕਾਂ ਦਾ ਅੱਡਾ ਬਣ ਜਾਂਦਾ। ਮੈਂ ਕਹਿੰਦਾ ਤੁਸੀਂ ਉਂਗਲੀਆਂ ਤੇ ਗਿਣ ਨਹੀਂ ਸਕਦੇ ਇੰਨੇ ਲੋਕਾਂ ਦੀ ਰੋਜ਼ੀ ਜੁੜੀ ਹੈ ਇੱਕ ਖੇਤ ਨਾਲ। ਫਿਰ ਇੰਨੀ ਬੰਦਿਆਂ ਨੂੰ ਰੋਜ਼ੀ ਦੇਣ ਵਾਲਾ ਜ਼ਿਮੀਦਾਰ ਜਦੋਂ ਆਪ ਰੁਲਦਾ ਨਾ ਤੇ ਬੜਾ ਦੁੱਖ ਹੁੰਦਾ। ਉਸ ਟਾਈਮ ਤੁਸੀਂ ਕਹਿੰਦੇ ਆ ਵੀ ਇਹ ਮਸਲਾ ਸਿਰਫ ਜ਼ਿਮੀਦਾਰ ਦਾ। ਮੈਂ ਇਹੀ ਗੱਲ ਤੁਹਾਨੂੰ ਦੱਸਣ ਲੱਗਿਆ ਸੀ, ਇਹ ਇਕੱਲੇ ਜ਼ਿਮੀਦਾਰ ਦਾ ਮਸਲਾ ਨਹੀਂ, ਜਿਹੜਾ 700 ਘਰ ਇਹਦੇ ਨਾਲ ਜੁੜਿਆ ਨਾ ਉਹਦਾ ਵੀ ਮਸਲਾ। ਜਦੋਂ ਸਾਨੂੰ ਤੁਹਾਡੀ ਲੋੜ ਪਵੇ ਨਾ, ਜਦੋਂ ਸਾਡੇ ਤੇ ਮਾੜਾ ਕੋਈ ਸਾਡੇ ਨਾਲ ਵਾਅਦਾ ਕਰੇ, ਹਕੂਮਤ ਕਰੇ, ਚਾਹੇ ਮਾਫੀਆ ਕਰੇ, ਚਾਹੇ ਆੜਤੀਆ ਕਰੇ, ਚਾਹੇ ਮਿਡਲਮੈਨ, ਕੋਈ ਵੀ ਸਾਡੇ ਨਾਲ ਵਾਅਦਾ ਕਰੇ ਨਾ, ਤੇ ਉਦੋਂ ਸਾਡਾ ਸਾਥ ਦਿਆ ਕਰੋ। ਉਹੀ ਗੱਲ ਪੁਰਾਣੀ ਆ ਜਾਂਦੀ ਕੜੱਕੀ ਵਾਲੀ ਯਾਦ, ਹਾਂ ਵੀ ਕੜੱਕੀ ਸਿਰਫ ਸਾਨੂੰ ਨਹੀਂ ਲੱਗਣੀ, ਜਦੋਂ ਕੜੱਕੀ ਲੱਗੀ ਤੇ ਫਿਰ ਸਾਰੇ ਝੋਟਿਆਂ ਨੇ ਵੀ ਵਿੱਚੇ ਫਸਣਾ। ਹਾਂ ਉਦੋਂ ਫਿਰ ਆ ਜਿਹੜੇ ਸਾਡੇ ਨਾਲ ਜੁੜੇ ਆ ਨਾ 70 ਘਰ, ਇਹਨਾਂ ਤੇ ਵੀ ਉਹ ਔਖਾ ਟਾਈਮ ਆਉਂਦਾ। ਅੱਛਾ ਫਿਰ ਅਖੀਰ ਦੇ ਉੱਤੇ ਤੁਸੀਂ ਦੇਖੋ ਵੀ ਐਡੀ ਲੰਮੀ ਤੁਸੀਂ ਇਹ ਗੱਲ ਸੁਣੀ ਆ, ਸਾਰੀ ਦਾਸਤਾਨ ਦੁਹਾਣੇ ਦੀ ਤੁਹਾਡੀ ਸ਼ੁਰੂ ਤੋਂ ਅਖੀਰ ਤੱਕ ਤੁਹਾਨੂੰ ਸੁਣਾਈ ਆ, ਤੇ ਕਿਤੇ ਵਿੱਚ ਟੀਕੇ ਦਾ ਕੋਈ ਲਫ਼ਜ਼ ਆਇਆ ਆ ਭਾਈ ਜ਼ਫਰ ਆ ਹੈ ਸਾਰਿਆਂ ਤੋਂ ਪੁਰਾਣਾ ਜ਼ਿਮੀਦਾਰ, ਸਾਰਿਆਂ ਤੋਂ ਤਕੜਾ ਜ਼ਿਮੀਦਾਰ ਦੁਹਾਣੇ ਦਾ, ਜਾਣੀ ਜਾਣ ਬੰਦਾ। ਤੇ ਇਹ ਹਾਂ ਤੁਸੀਂ ਦੱਸ ਦਿਓ ਜੀ ਇਹ ਕਿਹੜੀ ਜਾ ਕੇ ਕਿਹੜਵੇਂ ਮਹੀਨੇ ਨੂੰ ਟੀਕਾ ਲੱਗਣਾ ਜੀ? ਇੱਥੇ ਤਾਂ ਜੀ ਟੀਕੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇੱਥੇ ਤਾਂ ਟੀਕੇ ਤਾਂ ਜ਼ਿਮੀਦਾਰ ਨੂੰ ਲੱਗਣਾ, ਜ਼ਿਮੀਦਾਰ ਨੂੰ ਲੱਗਦੇ ਆ ਜੀ ਬਾਅਦ ਚੋਂ ਜਿਹੜੇ
ਜਿਹੜੇ ਉੱਥੇ ਦਫ਼ਤਰਾਂ 'ਚ ਬਹਿ ਕੇ ਲਾ ਦਿੰਦੇ ਆ। ਹਾਏ ਹਾਏ, ਦੁੱਖ ਵਾਲੀ ਗੱਲ ਆ ਯਾਰ। ਹਰ ਬੰਦਾ ਦੂਏ ਦੇ ਕੰਮ 'ਚ ਐਵੇਂ ਲੱਤ ਨਹੀਂ ਅਡਾਣੀ ਚਾਹੀਦੀ। ਬਾਈ ਨੇ ਗੱਲਾਂ 'ਚ ਅੱਗੇ ਦੱਸਿਆ ਵੀ ਜਦੋਂ ਟੀਕੇ ਵਾਲੀ ਗੱਲ ਹੋਈ ਵੀ ਸਾਨੂੰ ਨੁਕਸਾਨ ਹੋਇਆ, ਤੇ ਅਸੀਂ ਕਹਿ ਹੀ ਸਕਦੇ ਹਾਂ ਹੁਣ ਪਿਟਣਾ ਤਾਂ ਹੋਏ, ਇਸ ਤੋਂ ਅੱਗੇ ਕੀ ਹੁੰਦਾ। ਤੇ ਬੜੀ ਮਿਹਰਬਾਨੀ ਜੇ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਹੈ ਤੇ ਤੁਹਾਨੂੰ ਪਸੰਦ ਆਈ। ਠੀਕ।